ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ 'ਤੇ ਨਜ਼ਰ। ਅੱਜ ਹੈਗੀ ਆ ਜੀ 9 ਮਈ, ਦਿਨ ਹੈਗਾ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਰੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਭਜਨ ਸਿੰਘ ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਅਤੇ ਮਿੰਟੂ ਜੀ ਜ਼ਰੂਰ ਦੱਸਿਓ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕੀ ਰਹੀਆਂ ਮੇਨ ਅਹਿਮ ਸਰਗਰਮੀਆਂ, ਅਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੱਡੀ ਖਬਰ ਜਿਹੜੀ ਉਹ ਵਾਪਰੀ ਆ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਿਓ ਜੀ। ਜੀ, ਅੱਜ ਪੰਜਾਬ ਦੇ ਲਿਹਾਜ਼ ਨਾਲ ਵੇਖੀਏ ਤਾਂ ਸਭ ਤੋਂ ਵੱਡੀ ਖਬਰ ਤੇ ਜਿਹੜੀ ਆ ਉਹ ਸੁਮੇਧ ਸਿੰਘ ਸੈਣੀ ਦੇ ਨਾਲ ਜੁੜੀ ਰਹੀ ਆ, ਕਿਉਂਕਿ ਅੱਜ ਅਦਾਲਤ ਦੇ ਵਿੱਚ ਸੁਣਵਾਈ ਫੇਰ ਹੋਈ ਜ਼ਮਾਨਤ ਨੂੰ ਲੈ ਕੇ, ਅਤੇ ਹੁਣ ਇਹਨਾਂ ਦੀ ਜਿਹੜੀ ਜ਼ਮਾਨਤ ਦੀ ਸੁਣਵਾਈ ਆ ਉਹ ਸੋਮਵਾਰ ਨੂੰ ਹੋਏਗੀ। ਤਾਂ ਸਭ ਨੂੰ ਇੰਤਜ਼ਾਰ ਸੀਗਾ ਇਸ ਗੱਲ ਦਾ ਕਿ ਇਹ ਸੁਮੇਧ ਸਿੰਘ ਸੈਣੀ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਕਿਸ ਤਰ੍ਹਾਂ ਲਿਖਿਆ ਜਾਂਦਾ। ਤਾਂ ਹੁਣ ਸੋਮਵਾਰ ਅਦਾਲਤ ਆਪਣਾ ਫੈਸਲਾ ਸੁਣਾਏਗੀ, ਤਾਂ ਮਹੱਤਵਪੂਰਨ ਰਹੇਗੀ ਸੁਣਵਾਈ। ਔਰ ਵੈਸੇ ਤੁਹਾਨੂੰ ਪਤਾ ਹੀ ਹੈ ਸਤਨਾਮ ਸਿੰਘ ਕਲੇਰ ਨੇ ਜਿਸ ਤਰੀਕੇ ਨਾਲ ਕੇਸ ਨੂੰ ਲਿਆ ਔਰ ਉਸ ਤੋਂ ਬਾਅਦ ਕੁਇਟ ਕੀਤਾ, ਉਹ ਅੱਜ ਵੀ ਸਿਆਸੀ ਵਿਵਾਦ ਹੈ ਜਿਹੜਾ ਰਿਹਾ। ਢੀਂਡਸਾ ਬ੍ਰਹਮਪੁਰਾ ਅਤੇ ਰਵਿੰਦਰ ਸਿੰਘ ਹੋਰਾਂ ਦੀ ਤਿਕੜੀ ਨੇ ਇਹਨਾਂ 'ਤੇ ਨਿਸ਼ਾਨਾ ਕੱਸਿਆ। ਖੈਰ, ਜੇ ਆਪਾਂ ਕਰੋਨਾ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ 40 ਲੱਖ ਤੋਂ ਤਾਦਾਦ ਟੱਪ ਗਈ ਆ ਕਰੋਨਾ ਵਾਇਰਸ ਦੀ ਪੂਰੇ ਸੰਸਾਰ ਦੇ ਵਿੱਚ, ਜੋ ਉਹਨੇ ਡੰਗ ਮਾਰੇ ਆ। ਡੈਥ ਕੇਸ ਲਗਭਗ ਪੌਣੇ 3 ਲੱਖ 2,76,880। ਰਿਕਵਰਡ ਕੇਸ ਜਿਹੜੇ ਆ ਉਹ ਹੈਗੇ ਆ 14,02,323। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ, ਜਿਵੇਂ ਕੱਲ੍ਹ ਵੀ ਆਪਾਂ ਗੱਲ ਕਰਦੇ ਸਾਂ, ਤਾਂ ਤਕਰੀਬਨ ਜੇ ਕਹੀਏ ਕਿ ਹੁਣ ਪੀਕ ਨੂੰ ਵੱਧ ਰਿਹਾ ਹੈ, ਜੋ ਉਹਦਾ ਹੁਣ ਤੱਕ ਦਾ ਪੀਕ ਹੈ, ਤਾਂ 60,000 ਦੇ ਕਰੀਬ ਤਾਦਾਦ ਇਹਨਾਂ ਦੇ ਇਸ ਵੇਲੇ ਇਨਫੈਕਟਡ ਲੋਕਾਂ ਦੀ, ਅਤੇ 2,000 ਤਾਦਾਦ ਹੈ ਮੌਤਾਂ ਦੀ। ਟੈਸਟਿੰਗ ਜਿਹੜੀ ਆ 15.25 ਲੱਖ ਦੇ ਕਰੀਬ। ਤਾਂ ਕੁਛ ਮੋਟੇ ਤੌਰ 'ਤੇ ਜੇ ਆਪਾਂ ਖਬਰਾਂ ਦੇਖੀਏ ਕਰੋਨਾ ਦੇ ਨਾਲ ਜੁੜੀਆਂ, ਤਾਂ ਇੱਕ ਤਾਂ ਸਿੰਗਾਪੁਰ 'ਚ ਮਾਸਕ ਪਾਉਣ ਤੋਂ ਇਨਕਾਰ ਕਰਨ 'ਤੇ ਭਾਰਤੀ ਮੂਲ ਦੀ ਮਹਿਲਾ ਜਿਹੜੀ ਉਹ ਦੋਸ਼ੀ ਕਰਾਰ ਦਿੱਤੀ ਗਈ ਹੈ। ਜੇ ਇੰਡੀਆ 'ਚ ਵੇਖੀਏ ਤਾਂ ਅਮਿਤ ਸ਼ਾਹ ਹੋਰਾਂ ਨੇ ਆਪਣੀ ਬਿਮਾਰੀ ਦਾ ਸੱਚ ਆ ਜਿਹੜਾ ਉਹ ਦੱਸਿਆ ਕਿ ਉਹ ਬਿਲਕੁਲ ਸਿਹਤਯਾਬ ਨੇ। ਤਾਂ ਇਸ ਮਾਮਲੇ ਦੇ ਵਿੱਚ ਕਾਫੀ ਬਹਿਸ ਬਸਈਆ ਚੱਲਦਾ ਸੀਗਾ ਕਿ ਉਹ ਬਿਮਾਰ ਨੇ। ਤਾਂ ਇਸ ਮਾਮਲੇ 'ਚ ਅਫਵਾਹ ਫੈਲਾਉਣ ਦੇ ਦੋਸ਼ ਹੇਠ ਗੁਜਰਾਤ ਤੋਂ 4 ਬੰਦੇ ਗ੍ਰਿਫਤਾਰ ਵੀ ਕੀਤੇ ਗਏ ਆ। ਸਿਹਤ ਮੰਤਰਾਲੇ ਨੇ ਇੱਕ ਨਵੀਂ ਗਾਈਡਲਾਈਨਸ ਜਾਰੀ ਕੀਤੀ ਆ। ਇਹ ਹੈਗੀ ਆ ਡਿਸਚਾਰਜ ਪਾਲਿਸੀ, ਮਤਲਬ ਕਿ ਡਿਸਚਾਰਜ ਕਿਵੇਂ ਕੀਤਾ ਜਾਏਗਾ ਜਿਹੜੇ ਕਿ ਪੀੜਤ ਲੋਕ ਆ। ਜਿੱਦਾਂ ਲਾ ਲਓ ਕਿ ਕਿਸੇ ਨੂੰ ਕੋਈ ਹਲਕੇ ਲੱਛਣ ਆ ਔਰ ਉਹਨੂੰ 3 ਦਿਨ ਬੁਖਾਰ ਨਹੀਂ ਆਉਂਦਾ, 10 ਦਿਨਾਂ ਤੋਂ ਬਾਅਦ ਉਹ ਹਸਪਤਾਲ 'ਚੋਂ ਜਾ ਸਕੇਗਾ, ਅਤੇ ਉਹਨਾਂ ਦੀ ਜਿਹੜੀ ਮਰੀਜ਼ਾਂ ਦੀ ਨਿਯਮਿਤ ਤਾਪਮਾਨ ਦੀ ਜਾਂਚ ਜਿਹੜੀ ਆ, ਪਲਸਰ ਆਕਸਾਈਮੈਟਰੀ ਨਿਗਰਾਨੀ ਜਿਹੜੀ ਆ ਉਹ ਜਾਰੀ ਰਹੇਗੀ। ਇਸ ਤੋਂ ਇਲਾਵਾ ਥੋੜ੍ਹੇ ਜਿਹੇ ਗੰਭੀਰ ਲੱਛਣਾਂ ਵਾਲੇ ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ 10 ਦਿਨ ਤੋਂ ਬਾਅਦ ਛੁੱਟੀ ਦਿੱਤੀ ਜਾਊਗੀ। ਡਿਸਚਾਰਜ ਤੋਂ ਪਹਿਲਾਂ ਉਹਨਾਂ ਨੂੰ ਕਰੋਨਾ ਟੈਸਟਿੰਗ ਦੀ ਜ਼ਰੂਰਤ ਵੀ ਨਹੀਂ ਹੋਏਗੀ। ਗੰਭੀਰ ਲੱਛਣਾਂ ਵਾਲੇ ਜਿਹੜੇ ਮਰੀਜ਼ ਆ ਉਹਨਾਂ ਲਈ ਨਿਯਮ ਸਖਤ ਬਣਾ ਦਿੱਤੇ ਗਏ, ਉਹਨਾਂ ਨੂੰ ਆਕਸੀਜਨ ਮਦਦ ਦਿੱਤੀ ਜਾਏਗੀ। ਸੋ ਕਲੀਨਿਕਲ ਸਿਪਟਮ ਨੂੰ ਹਟਾਏ ਜਾਣ ਤੋਂ ਬਾਅਦ ਹੀ ਜਿਹੜਾ ਪੇਸ਼ੈਂਟ ਹੈ ਉਹ ਡਿਸਚਾਰਜ ਕੀਤਾ ਜਾ ਸਕੇਗਾ। ਜੇ ਪੰਜਾਬ ਦੇ ਪੱਖੋਂ ਆਪਾਂ ਵੇਖੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਮਾਮਲੇ ਆ। ਤਾਂ ਉਸ ਤੋਂ ਪਹਿਲਾਂ ਇੱਕ ਅਦੁੱਕਾ ਹੋਰ ਖਬਰਾਂ ਜਿਹੜੀਆਂ ਆਪਾਂ ਇੰਡੀਆ ਨੂੰ ਵੇਖ ਕੇ ਮੱਦੇਨਜ਼ਰ ਰੱਖ ਕੇ ਝਾਤਖੋਰੀ ਕਰੀਏ ਤਾਂ ਚੇਨਈ ਦੇ ਇੱਕ ਆਯੁਰਵੈਦਿਕ ਫਾਰਮਾਸਿਸਟ ਅਤੇ ਪ੍ਰੋਡਕਸ਼ਨ ਮੈਨੇਜਰ ਨੇ ਇੱਕ ਪ੍ਰਯੋਗ ਦੇ ਤੌਰ 'ਤੇ ਦਵਾਈ ਤਿਆਰ ਕੀਤੀ ਅਤੇ ਦਵਾਈ ਖਾਣ ਤੋਂ ਬਾਅਦ ਉਸ ਦੀ ਆਪਣੀ ਹੀ ਮੌਤ ਹੋ ਗਈ। ਤਾਂ ਮੌਤਾਂ ਪੰਜਾਬ ਦੇ ਵਿੱਚ ਜਿਹੜੀਆਂ ਉਹ 30 ਹੋ ਗਈਆਂ। ਅੱਜ ਵੀ ਇੱਕ ਸ਼ਰਧਾਲੂ ਜਿਹੜਾ ਪਰਤਿਆ ਸੀ ਮਹਾਰਾਸ਼ਟਰ ਤੋਂ, ਉਹਦੀ ਮੌਤ ਹੋਈ ਹੈ। ਲੁਧਿਆਣੇ ਦੇ ਵਿੱਚ ਤਕਰੀਬਨ 60 ਸਾਲ ਉਮਰ ਸੀ। ਟੋਟਲ ਕੇਸ ਹੋ ਗਏ ਤੇ 1748, ਅਤੇ ਇਸ ਵੇਲੇ ਜਿਹੜੇ
ਬਾਕੀ ਆ ਨਤੀਜੇ ਰਿਪੋਰਟਾਂ ਦੇ ਟੈਸਟਿੰਗ ਦੇ ਤਾਂ ਉਹ ਆ 4061। ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਆ ਕਿ NRIs ਨੂੰ ਲੈ ਕੇ ਕਾਫੀ ਵਾਦ ਵਿਵਾਦ ਹੋਇਆ, ਤਾਂ ਆਸ਼ਾ ਕੁਮਾਰੀ ਜਿਹੜੀ ਕਿ ਪੰਜਾਬ ਕਾਂਗਰਸ ਦੀ ਇਸ ਵੇਲੇ ਦੀ ਇੰਚਾਰਜ ਆ, ਉਹਨਾਂ ਨੇ ਵੀ ਇਹਦਾ ਭਾਂਡਾ ਜਿਹੜਾ ਉਹ NRIs ਦੇ ਸਿਰ ਤੇ ਪੰਨਿਆ ਤੇ ਉਹਨੇ ਅੰਕੜਾ ਤੇ 1,40,000 ਤੱਕ ਕੱਢ ਦਿੱਤਾ। ਲੁਧਿਆਣਾ 'ਚ ਜਿੱਦਾਂ ਮੈਂ ਕਿਹਾ ਕਿ ਇੱਕ ਕਰੋਨਾ ਮਰੀਜ਼ ਦੀ ਮੌਤ ਹੋਈ ਆ, ਪਰ ਇਸ ਤੋਂ ਇਲਾਵਾ ਜਲੰਧਰ 'ਚ ਹੋਰ 7 ਕਰੋਨਾ ਪੋਜ਼ਿਟਿਵ ਪਾਏ ਗਏ, ਗੁਰਦਾਸਪੁਰ 'ਚ ਵੀ 5 ਆਏ। ਥਾਪਰ ਯੂਨੀਵਰਸਿਟੀ 'ਚ ਲੇਬਰ ਵੱਲੋਂ ਹੰਗਾਮਾ ਕੀਤਾ ਗਿਆ ਕਿਉਂਕਿ ਉਹਨਾਂ ਦੀ ਜਿੱਦ ਆ ਕਿ ਘਰੇ ਜਾਣਾ ਹੈ, ਤਾਂ ਲੇਬਰ ਨੂੰ ਕਈ ਥਾਈਂ ਜਬਰੀ ਵੀ ਰੋਕਿਆ ਜਾ ਰਿਹਾ। ਦਾਸ ਪ੍ਰਥਾ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇੰਡੀਆ 'ਚ ਵਾਪਸ ਪਰਤ ਆਈ ਹੋਵੇ। ਆਈਸੋਲੇਸ਼ਨ ਵਾਰਡ ਵਿੱਚੋਂ ਇੱਕ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਰਨਤਾਰਨ ਦੀ ਘਟਨਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸਾਨ ਜਿਹੜੇ ਆ ਉਹ ਝੋਨੇ ਦੀ ਬਜਾਈ 10 ਦਿਨ ਪਹਿਲਾਂ ਕਰ ਸਕਦੇ ਆ, ਪਨੀਰੀ 10 ਦਿਨ ਪਹਿਲਾਂ ਬੀਜ ਸਕਦੇ ਆ, ਕਿਉਂਕਿ ਇਸ ਮਹਾਮਾਰੀ ਦੇ ਚੱਲਦਿਆਂ ਬਹੁਤ ਕੁਝ ਉਤਲ ਪੁਤਲ ਹੋਇਆ। ਸੋ ਲੇਬਰ ਦਾ ਕਿਤੇ ਨਾ ਕਿਤੇ ਸੰਕਟ ਆ ਸਕਦਾ। ਇੱਧਰ ਸ਼ਰਾਬ ਨੂੰ ਲੈ ਕੇ ਅੱਜ ਵੀ ਮਾਰਾਮਾਰੀ ਚੱਲਦੀ ਰਹੀ ਆ। ਕੈਬਨਿਟ ਦੀ ਮੀਟਿੰਗ ਬਿਨਾਂ ਕਿਸੇ ਸਿੱਟੇ ਤੋਂ ਉੱਠ ਗਈ ਕਿਉਂਕਿ ਆਬਕਾਰੀ ਨੀਤੀ ਤੇ ਇਹਨਾਂ ਦੀ ਸਹਿਮਤੀ ਨਹੀਂ ਬਣੀ। ਪਰ ਇਸ ਦਰਮਿਆਨ ਮੰਤਰੀ ਆਸ਼ੂ ਦੀ ਜਿਹੜੀ ਪਤਨੀ ਹੈ, ਜੋ ਕਾਉਂਸਲਰ ਵੀ ਹੈ, ਉਹਨਾਂ ਨੇ ਹੋਮ ਡਿਲੀਵਰੀ ਨਾ ਕਰਨ ਦੀ ਅਪੀਲ ਕੀਤੀ ਹੈ ਆਪਣੀ ਹੀ ਸਰਕਾਰ ਨੂੰ। ਤੇ ਪੰਜਾਬ ਦੇ ਵਿੱਚ ਫੈਕਟਰੀਆਂ 'ਚ ਜਿਵੇਂ ਮੈਂ ਅੱਗੇ ਕਿਹਾ ਕਿ ਮਾਲਕਾਂ ਨੇ ਮਜ਼ਦੂਰਾਂ ਨੂੰ ਬੰਦੀ ਬਣਾਇਆ ਹੋਇਆ। ਸੋ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਵਿਵਾਦ ਆ, ਕਾਫੀ ਟੈਲੀਵਿਜ਼ਨ ਚੈਨਲ 'ਤੇ ਖਬਰਾਂ ਚੱਲਦੀਆਂ ਪਈਆਂ। ਸੋ ਇਹ ਜ਼ਰੂਰ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਜਾਣਾ ਚਾਹੁੰਦਾ ਉਹ ਆਪਣੇ ਘਰ ਨੂੰ ਭੇਜਿਆ ਜਾਵੇ। ਜੀ ਤੇ ਇਸ ਤੋਂ ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ ਤੇ ਕਹਿੰਦੇ WHO ਨੇ ਵੀ ਹੁਣ ਮੰਨਿਆ ਵੀ ਵੁਹਾਨ ਤੋਂ ਹੀ ਵਿਗੜਿਆ ਸੀਗਾ ਕੰਮ। ਦੇਖੋ ਹੁਣ ਮੰਨ ਕੇ ਕੀ ਕਰਨਾ ਆ, ਜਦੋਂ ਮੰਨਣ ਦਾ ਸਮਾਂ ਸੀਗਾ ਉਦੋਂ ਇਹ ਮੰਨੇ ਨਹੀਂ ਤੇ ਲੋਕਾਂ ਤੇ ਮਨ ਇਹਨਾਂ ਨੇ ਮੁਸੀਬਤ ਪਾ ਦਿੱਤੀ। ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਸਾਰਾ ਕੁਛ ਹੈ ਜਿਹੜਾ ਵੁਹਾਨ ਦੀ ਮਾਰਕੀਟ, ਵੈਟ ਮਾਰਕੀਟ ਜਿਹਨੂੰ ਕਹਿੰਦੇ, ਵੈਟ ਮਾਰਕੀਟ ਇਸ ਕਰਕੇ ਕਹਿੰਦੇ ਆ ਜਿਹੜੀ ਗਿੱਲੀ ਹੋਵੇ, ਵੈਟ ਆਪਾਂ ਕਹਿੰਦੇ ਗਿੱਲੀ। ਤਾਂ ਗਿੱਲੀ ਕਾਹਦੀ ਆ ਕਿ ਜਿੱਥੇ ਖੂਨ ਹਰ ਟਾਈਮ ਡੁੱਲਾ ਰਵੇ, ਖੂਨ ਦੀ ਸੈੱਲ ਹੋਵੇ, ਉਹਨੂੰ ਵੈਟ ਮਾਰਕੀਟ ਕਹਿ ਦਿੰਦੇ ਆ। ਮਤਲਬ ਕਿ ਉੱਥੇ ਪੰਛੀ ਜਿਹੜੇ ਤੁਹਾਨੂੰ ਪਤਾ ਹੀ ਆ ਵੱਡੇ ਜਾਂਦੇ ਸੀਗੇ ਨਾ, ਤਾਂ ਜਨੌਰਾਂ ਦਾ ਉੱਥੇ ਕਿਸ ਤਰ੍ਹਾਂ ਮੀਟ ਵਿਕਦਾ ਆ ਉਹ ਸਭ ਨੂੰ ਪਤਾ। ਤਾਂ ਹੁਣ ਇਹਨਾਂ ਨੇ ਕਿਹਾ ਕਿ ਉੱਥੋਂ ਹੀ ਨਿਕਲਿਆ, ਕਿਉਂਕਿ ਤੁਹਾਨੂੰ ਪਤਾ ਹੀ ਆ ਅਮਰੀਕਾ ਚਾਹੇ ਉਹ ਫਿਰ 5 ਆਈ ਜ਼ੋਨ, ਉਹ ਸਾਰੇ ਹੀ ਇਸ ਗੱਲ ਤੇ ਹੁਣ ਪੂਰਾ ਜ਼ੋਰ ਦਿੰਦੇ ਪਏ ਕਿ ਅਸੀਂ ਤਾਂ ਲੱਭ ਕੇ ਛੱਡਾਂਗੇ, ਚਾਹੇ ਕੁਛ ਵੀ ਹੋ ਜਾਏ, ਕੱਖ ਵੀ ਹੋਵੇ, ਅਸੀਂ ਤਾਂ ਇਸ ਚੀਜ਼ ਦੀ ਜੜ ਤੱਕ ਜਾਵਾਂਗੇ। ਤਾਂ WHO ਨੂੰ ਵੀ ਪਤਾ ਕਿ ਕਿਤੇ ਨਾ ਕਿਤੇ ਦਬਾਅ ਸਾਡੇ ਤੇ ਵੀ ਬਣ ਰਿਹਾ। ਤੁਸੀਂ ਵੇਖਿਆ ਨਾ ਕਿ ਪਹਿਲਾਂ ਤੇ ਅਮਰੀਕਾ ਚਾਈਨਾ 'ਚ ਇੱਕ ਬਲੇਮ ਗੇਮ ਚੱਲਦੀ ਸੀ, ਉਸ ਤੋਂ ਬਾਅਦ WHO ਨੂੰ ਲੈ ਕੇ ਚੱਲੀ ਗਏ ਕਿ ਚਾਈਨਾ ਜਿਹੜਾ ਸੀਗਾ ਉਹ WHO ਨੂੰ ਡਿਫੈਂਡ ਕਰ ਰਿਹਾ ਸੀਗਾ, ਤਾਂ ਦੂਸਰੇ ਪਾਸੇ USA ਸਿੱਧੇ ਤੌਰ ਤੇ ਉਹਨਾਂ ਦੀ ਨਿਖੇਧੀ ਕਰਦਾ ਪਿਆ ਸੀ ਇਹਨਾਂ ਦੇ ਕੰਮ ਕਰਨ ਨੂੰ ਲੈ ਕੇ। ਤਾਂ ਹੁਣ WHO ਨੇ ਇਹ ਚੀਜ਼ ਜਿਹੜੀ ਆ ਉਹ ਸ਼ਰੇਆਮ ਕਹਿ ਲਈਏ ਕਿ ਮੰਨੀ ਹੈ ਕਿ ਵੁਹਾਨ ਮਾਰਕੀਟ ਹੀ ਕਰੋਨਾ ਵਾਇਰਸ ਫੈਲਣ ਦੇ ਵਿੱਚ ਭੂਮਿਕਾ ਨਿਭਾ ਕੇ ਗਿਆ ਹੈ। ਇਹ ਬਹੁਤ ਵੱਡੀ ਗੱਲ ਆ ਕਿ ਇਹ ਸਾਫ਼ ਹੋ ਗਿਆ ਕਿ ਚਾਈਨਾ ਤੋਂ ਹੀ ਇਹ ਸਭ ਕੁਝ ਚੱਲਿਆ, ਵੁਹਾਨ ਮਾਰਕੀਟ ਤੋਂ ਚੱਲਿਆ। ਕਿਉਂਕਿ ਹੁਣ WHO ਦਾ ਹੀ ਆਪਾਂ ਵੇਖਾਂਗੇ ਕਿ ਅੱਗੇ ਕੀ ਹੁੰਦਾ, ਉਹ ਤੋਂ ਬਾਅਦ ਦੀ ਗੱਲ ਹੈ ਕਿ WHO ਦਾ ਹੀ ਵੇਖਾਂਗੇ ਕਿ ਹੁਣ ਇਹਨਾਂ ਦਾ ਜਿਹੜਾ ਇਹ ਹੈਗਾ ਤਰਕ, ਉਹਦੇ ਤੇ ਦੁਨੀਆ ਯਕੀਨ ਕਿੰਨਾ ਕਰਦੀ ਹੈ। ਕਿਉਂਕਿ ਦੇਖੋ ਮੁਸੀਬਤ ਇਹਨਾਂ ਲਈ ਕਿਉਂ ਭਾਰੀ ਹੈ, ਕਿਉਂਕਿ ਇਹਨਾਂ ਨੇ ਆਪ ਗਲਤ ਕੀਤਾ। ਵੈਸੇ ਟੋਡਰੋਸ ਬਾਰੇ ਆਪਾਂ ਬਹੁਤ ਖੁੱਲ੍ਹ ਕੇ ਗੱਲ ਕੀਤੀ ਹੋਈ ਆ ਕਿ ਉਹ ਪ੍ਰੋ ਚਾਈਨਾ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਬਟ ਇਹਨਾਂ ਨੇ ਜੋ ਭੂਮਿਕਾ ਅਦਾ ਕਰਨੀ ਸੀਗੀ, ਮੇਰੇ ਖਿਆਲ ਦੇ ਨਾਲ ਫਰਜ਼ ਨਾਲ, ਕਰਤੱਵ ਨਾਲ, ਉਹ ਨਿਆਂ ਨਹੀਂ ਸੀਗਾ, ਨਿਆਂ ਸੰਗਤ ਨਹੀਂ ਸੀਗਾ। ਜਿੱਦਾਂ ਦੇਖ ਲਓ ਇਹਨਾਂ ਨੇ 14 ਜਨਵਰੀ ਨੂੰ ਇੱਕ ਕਿੱਡਾ ਵੱਡਾ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਆਖਿਆ ਸੀਗਾ ਕਿ ਮੈਨ ਟੂ ਮੈਨ ਟਰਾਂਸਮਿਸ਼ਨ ਦੀ ਕੋਈ ਸੰਕੇਤਕ ਸਾਡੇ ਕੋਲ ਮਾਤਰ ਜਾਣਕਾਰੀ ਨਹੀਂ, ਮਤਲਬ ਕਿ ਮੈਨ ਟੂ ਮੈਨ ਟਰਾਂਸਮਿਸ਼ਨ ਹੀ ਹੈ ਨਹੀਂ ਜਿਹੜੇ ਵੁਹਾਨ ਬਾਰੇ ਕਿਹਾ ਜਾ ਰਿਹਾ। ਦੇਖੋ WHO ਗੱਲ ਕਹਿ ਰਿਹਾ ਕਿ ਮੈਨ ਟੂ ਮੈਨ ਟਰਾਂਸਮਿਸ਼ਨ ਹੀ ਹੈ ਨਹੀਂ, ਇਹ ਔਨ ਰਿਕਾਰਡ ਪਿਆ WHO ਦਾ, ਔਰ ਬੜਾ ਬਦਨਾਮ ਟਵੀਟ ਆ। ਫਿਰ ਇਸ ਤੋਂ ਇਲਾਵਾ ਜਦੋਂ ਟਰੈਵਲਿੰਗ ਤੇ ਬੈਨ ਲੱਗਿਆ, 1-2 ਦੇਸ਼ਾਂ ਵੱਲੋਂ ਹੋਰ ਲਾਇਆ ਗਿਆ, US ਮੇਨਲੀ ਲਾ ਕੇ ਬੈਠਾ ਸੀ, ਜਦ ਉਸ ਟਾਈਮ ਵੀ ਇਹਨਾਂ ਨੇ ਨਿਖੇਧੀ ਕੀਤੀ WHO ਨੇ, ਕੈਸਾ ਤੇ ਕੁਛ ਹੈ ਹੀ ਨਹੀਂ। ਫਿਰ ਚਾਈਨਾ ਦੇ ਵਿੱਚ ਜਾ ਕੇ ਜਦੋਂ ਲਾਕਡਾਊਨ ਲੱਗ ਗਿਆ, ਵੁਹਾਨ ਦੇ ਵਿੱਚ ਸਾਰਾ ਕੁਛ ਹੋ ਗਿਆ, ਜਿਵੇਂ ਪੰਜਾਬੀ ਕਹਿੰਦੇ ਹੁੰਦੇ ਕਿ ਵੁਹਾਨ ਦੇ ਵਿੱਚ ਤੇ ਵਾਹਣ ਹੀ ਹੋ ਗਿਆ। ਤੇ ਉੱਥੇ ਫਿਰ ਜਾ ਕੇ ਟੋਡਰੋਸ ਸ਼ੀ ਜਿਨਪਿੰਗ ਦੇ ਸੋਲੇ ਗਾਉਂਦਾ ਕਿ ਇਹਨਾਂ ਨੇ ਬੜਾ ਪਾਰਦਰਸ਼ੀ ਦਿਖਾਈ ਹੈ ਜੀ, ਇਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਨਾ ਕਿ ਜਨਵਰੀ ਦੇ ਅੰਤ ਤੱਕ WHO ਪਹਿਲਾਂ ਕਹਿੰਦਾ ਕਿ ਮੈਨ ਟੂ ਮੈਨ ਟਰਾਂਸਮਿਸ਼ਨ ਨਹੀਂ ਹੈਗੀ, ਫਿਰ ਕਹਿੰਦੇ ਕਿ ਬੈਨ ਲਾਉਣਾ ਵੀ ਗਲਤ ਆ, ਫਿਰ ਉਹ ਕਹਿੰਦੇ ਕਿ ਇਹਨਾਂ ਨੇ ਲੜਾਈ ਬੜੇ ਸ਼ਾਨਦਾਰ ਢੰਗ ਨਾਲ ਲੜੀ ਹੈ। ਤੇ ਬਾਅਦ ਦੇ ਵਿੱਚ ਐਂਡ 'ਚ ਕੀ ਹੋਇਆ ਕਿ ਫਿਰ ਇਹਨਾਂ ਨੇ 30 ਜਨਵਰੀ ਨੂੰ ਹੈਲਥ ਐਮਰਜੈਂਸੀ ਆਪ ਹੀ ਲਾ ਦਿੱਤੀ।
ਤਾਂ ਦੇਖੋ ਇਹ ਭੂਮਿਕਾ ਸ਼ੁਰੂ ਤੋਂ ਹੀ ਸ਼ੱਕੀ ਆ। ਔਰ ਜੇ ਮੰਨ ਲਓ ਇੱਥੋਂ ਵੁਹਾਨ ਮਾਰਕੀਟ ਚੋਂ ਨਿਕਲਿਆ ਵਾਇਰਸ, ਤਾਂ ਫਿਰ ਉਹ ਥਿਊਰੀ ਜਿਹੜੀ ਦਿੱਤੀ ਜਾ ਰਹੀ ਸੀਗੀ ਬਹੁਤ ਸਾਰੇ ਵਿਗਿਆਨੀਆਂ ਵੱਲੋਂ ਕਿ ਸ਼ਾਇਦ ਹੋ ਸਕਦਾ ਕਿ ਜਾਨਵਰ ਤੋਂ ਜਾਨਵਰ ਚ ਆ ਗਿਆ ਹੋਵੇ ਔਰ ਉਸ ਤੋਂ ਬਾਅਦ ਅੱਗੇ ਇਨਸਾਨਾਂ ਚ ਚਲੇ ਗਿਆ, ਤਾਂ ਉਹ ਥਿਊਰੀ ਫਿਰ ਸੱਚ ਹੋਏਗੀ। ਪਰ ਇਹ ਅੰਤਮ ਥਿਊਰੀ ਨਹੀਂ ਹੈ, ਅੰਤਮ ਸੱਚ ਨਹੀਂ ਹੈ। ਇਹਦੇ ਤੇ ਬਹੁਤ ਬਹਿਸ ਚੱਲੇਗੀ। ਅਮਰੀਕਾ ਦਾ ਤੁਹਾਨੂੰ ਪਤਾ ਨਾ ਜਿਹੜਾ ਇੰਟੈਲੀਜੈਂਸ ਗਰੁੱਪ ਹੈ, ਜਿਹੜਾ ਜਿਹਦੇ ਵਿੱਚ ਸਾਰੀਆਂ ਇੰਟੈਲੀਜੈਂਸ ਏਜੰਸੀਆਂ ਆ ਜਾਂਦੀਆਂ, ਉਹ ਵੀ ਲੱਗਾ ਹੋਇਆ। ਫਾਈਵ ਆਈਜ਼ ਜਾਨੀ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, UK, US ਇਹ ਵੀ ਰਲ ਕੇ ਲੱਗੇ ਹੋਏ ਆ। ਸੋ ਆਪਾਂ ਨੂੰ ਹਾਲੇ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ। ਪਰ WHO ਨੇ ਆਪਣੇ ਵੱਲੋਂ ਇਸ ਗੱਲ ਤੇ ਮੋਹਰ ਲਾਈ ਆ ਕਿ ਇਹ ਸਾਰਾ ਕੁਝ ਵੁਹਾਨ ਤੋਂ ਵਿਗੜਿਆ ਸੀਗਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੇਂਦਰ ਸਰਕਾਰ ਨੇ ਕਿਹਾ ਕਰੋਨਾ ਨਾਲ ਹੀ ਜਿਉਣਾ ਪਵੇਗਾ। ਜੀਣਾ ਸਿੱਖ ਲਓ, ਜੀਣਾ ਸਿੱਖ ਲਓ ਕਹਿਣ ਦਾ ਮਤਲਬ ਇਹ ਤਾਂ ਫਿਰ ਸਿੱਧਾ ਹੁਣ ਨੰਗਾ ਚਿੱਟਾ ਸੱਚ ਹੈ ਨਾ। ਤੇ ਹਾਂ ਗੱਲ ਆਪਾਂ ਇੱਕ ਦਿਨ ਅੱਗੇ ਵੀ ਕਰਦੇ ਸਾਂ ਕਿ ਦੇਖੋ ਇੰਡੀਆ ਨੇ ਲੱਗਦਾ ਹੈ ਕਿ ਹਾਰਡ ਇਮਿਊਨਿਟੀ ਵਾਲਾ ਟੈਸਟ ਸ਼ੁਰੂ ਕਰ ਦਿੱਤਾ। ਇਹ ਚਾਹੇ ਲੁਕਵੇਂ ਰੂਪ 'ਚ ਜਾਂ ਸਿੱਧੇ ਰੂਪ 'ਚ ਲੋਕਾਂ ਨੂੰ ਨਹੀਂ ਕਿਹਾ ਜਾ ਰਿਹਾ, ਪਰ ਇਹਨਾਂ ਨੇ ਸਿੱਖ ਲਿਆ ਕਿਉਂਕਿ ਇਹਨਾਂ ਦੀ ਰਿਕਵਰੀ ਰੇਟ ਬਹੁਤ ਵਧੀਆ। ਜੇ ਤੁਸੀਂ ਦੇਖੋਗੇ ਨਾ, ਠੀਕ ਹੈ ਕਿਤੇ ਕੇਸ ਹਾਲੇ ਵੀ ਚਲੋ 60,000 ਨੂੰ ਜੇ ਆਪਾਂ ਦੇਖੀਏ ਛੂਹਦੇ ਪਏ ਆ, ਪਰ ਫਿਰ ਵੀ ਇੰਨੇ ਨਹੀਂ ਹੈ ਜਿੰਨੀ ਵਸੋਂ ਹੈ। ਬਾਵਜੂਦ ਇਸ ਦੇ ਜਿਹੜੀ ਰਿਕਵਰੀ ਰੇਟ ਹੈ, ਹਾਲਾਂਕਿ ਹੈਲਥ ਇਨਫਰਾਸਟਰਕਚਰ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਬੜੀਆਂ ਖਾਮੀਆਂ ਨੇ, ਬਾਵਜੂਦ ਇਸ ਤੇ ਇਹਨਾਂ ਦਾ ਲਾ ਲਓ ਕਿ ਹਰੇਕ ਤੀਜਾ ਪੇਸ਼ੈਂਟ ਜਿਹੜਾ ਰਿਕਵਰ ਹੋ ਰਿਹਾ ਹੈ। ਸੋ ਇਹ ਪੋਜ਼ਿਟਿਵ ਸਾਈਨ ਹੈ ਇੰਡੀਆ ਵਾਸਤੇ, ਤੇ ਸਾਰੇ ਸੰਸਾਰ ਵਾਸਤੇ ਦੁਆ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਲੋਕ ਜਿਹੜੇ ਰਿਕਵਰ ਹੋਣ। ਤਾਂ ਤਕਰੀਬਨ ਇਹਨਾਂ ਦੀ ਰਿਕਵਰੀ ਰੇਟ ਜਿਹੜੀ ਆ ਲਾ ਲਓ ਕਿ 12% ਤੋਂ ਬਹੁਤ ਦਿਨਾਂ 36 ਦਿਨਾਂ ਦੇ ਵਿੱਚ ਹੀ ਲਾ ਲਓ ਕਿ 30 ਤੱਕ ਪਹੁੰਚ ਗਈ ਆ। ਇਹ ਮੇਰੇ ਖਿਆਲ ਦੇ ਨਾਲ ਹੋਰ ਵੱਧ ਜਾਣੀ ਆ। ਸੋ ਇਹਨਾਂ ਨੇ ਜੋ ਲਵ ਅਗਰਵਾਲ ਨੇ ਜਿਹੜੇ ਕਿ ਆਫੀਸ਼ੀਅਲ ਨੇ ਬਹੁਤ ਵੱਡੇ ਜੁਆਇੰਟ ਸੈਕਟਰੀ, ਉਹਨਾਂ ਨੇ ਹੁਣ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਕਰੋਨਾ ਦੇ ਨਾਲ ਹੀ ਜਿਉਣਾ ਸਿੱਖ ਲਓ। ਸੋ ਇਹ ਬਹੁਤ ਵੱਡੀ ਗੱਲ ਆ। ਜਿਹੜੇ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਇਹ ਗੱਲ ਕਹਿ ਰਹੇ ਆ ਕਿ ਦੇਖੋ ਸਾਨੂੰ ਕਰੋਨਾ ਦੇ ਨਾਲ ਜਿਉਣਾ ਸਿੱਖਣਾ ਪਊਗਾ। ਔਰ ਦੂਜੀ ਗੱਲ ਇਹ ਆ ਕਿ ਸਾਨੂੰ ਜਿਹੜੇ ਮਤਲਬ ਕਿ ਸਰੀਰਕ ਦੂਰੀ ਵਰਗੇ ਜਾਂ ਹੋਰ ਇਸ ਤਰ੍ਹਾਂ ਦੇ ਉਪਾਅ ਉਹ ਰੱਖਣੇ ਪੈਣਗੇ ਆਮ ਜ਼ਿੰਦਗੀ 'ਚ। ਤਾਂ ਇਹ ਸੰਕੇਤ ਕੀ ਆ? ਸੰਕੇਤ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇੱਕ ਤਾਂ ਜਿੱਦਾਂ ਕਹਿ ਲਓ ਕਿ ਲੁਕਵਾਂ ਟਰਾਇਲ ਹੀ ਆ ਕਿ ਹਰਡ ਇਮਿਊਨਿਟੀ, ਕਿ ਬੰਦੇ ਜਿਹੜੇ ਆ ਇਮਿਊਨ ਕਰ ਦਿੱਤੇ ਜਾਣ। ਉਹ ਇੱਕ ਬਹੁਤ ਵੱਡੀ ਵਸੋਂ ਹੋਵੇ ਕਿ ਉਹ ਇਸ ਬਿਮਾਰੀ ਦੇ ਨਾਲ ਲੜ ਸਕਣ। ਜਿਹੜੇ ਵੀ ਬਚ ਗਏ, ਜਿੱਦਾਂ ਆਪਾਂ ਕਹਿੰਦੇ ਕਿ ਜਿਹੜਾ ਬਚ ਗਿਆ, ਹਰਡ ਇਮਿਊਨਿਟੀ ਦਾ ਮਤਲਬ ਇਹੋ ਹੀ ਹੁੰਦਾ ਕਿ ਇੱਕ ਤਾਂ ਹੋ ਗਿਆ ਨਾ ਕਿ ਬੰਦਾ ਜਿਹਨੂੰ ਲਾ ਲਓ ਕੋਈ ਸਾਹ ਦਾ ਰੋਗ ਆ, ਉਸ ਤੋਂ ਪਹਿਲੇ ਮੱਕੇ 'ਚ ਗਿਆ। ਇੱਕ ਉਹ ਹੈ ਜਿਹੜਾ ਮਤਲਬ ਕਿ ਸਿੰਪਟਮ ਦਿਖਾਉਂਦਾ ਹੈ। ਜਿਹੜਾ ਇੱਕ ਤੀਸਰਾ ਔਰ ਇੱਕ ਐਸੇ ਉਹ ਵੀ ਇਹ ਸਿੰਪਟੋਮੈਟਿਕ ਜਿਹਨੂੰ ਆਪਾਂ ਕਹਿੰਦੇ ਆ, ਉਹ ਲੱਛਣ ਨਹੀਂ ਦਿਖਾਉਂਦਾ ਪਰ ਠੀਕ ਹੋ ਜਾਂਦਾ ਹੈ। ਤੇ ਉਹ ਬੰਦਾ ਜਿਹੜਾ ਖਤਰਨਾਕ ਹੈ। ਪਰ ਇੱਕ ਉਹ ਬੰਦਾ ਹੈ ਜਿਹੜਾ ਰਿਕਵਰ ਵੀ ਹੋ ਜਾਂਦਾ ਔਰ ਗਾਂ ਕਿਸੇ ਨੂੰ ਬਿਮਾਰੀ ਵੀ ਨਹੀਂ ਫੈਲਾਉਂਦਾ। ਉਹਨੂੰ ਆਪਾਂ ਸਭ ਤੋਂ ਜ਼ਿਆਦਾ ਕਹਿ ਦਿੰਦੇ ਕਿ ਇਹ ਹਰਡ ਇਮਿਊਨਿਟੀ ਵਾਲਾ ਬੰਦਾ। ਤਾਂ ਇੰਡੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ, ਦੇਖੋ ਮੇਰਾ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ ਜਾਂ ਹੋ ਸਕਦਾ ਕਿ ਅੱਗੇ ਜਾ ਕੇ ਕੁਛ ਹੋਰ ਨਿਕਲੇ, ਪਰ ਮੈਨੂੰ ਇਹ ਵੀ ਲੱਗਦਾ ਕਿ ਇੰਡੀਆ ਨੇ ਸੋਚ ਲਿਆ ਕਿ ਇਹੋ ਜਿਹੇ ਪਾਸੇ ਵਧਣਾ ਪਊ। ਤਾਂ ਹੁਣ ਅਸੀਂ ਬਹੁਤਾ ਦੇਰ ਇਸ ਦੇਸ਼ ਨੂੰ ਬੰਦ ਨਹੀਂ ਰੱਖ ਸਕਦੇ। ਸੋ ਲਿਹਾਜ਼ਾ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਕਹਿ ਲਈਏ ਕਿ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਬੰਦੇ ਨੂੰ ਇਸ਼ਾਰਾ ਕਰਨਾ ਕਿ ਭਾਈ ਤੁਹਾਨੂੰ ਜਿਉਣਾ ਇਹਦੇ ਨਾਲ ਹੀ ਪੈਣਾ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ, ਤੁਸੀਂ ਆਪ ਹੀ ਪਰਹੇਜ਼ ਕਰੋ, ਦੇਸ਼ ਚੱਲੇਗਾ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਹੁਣ ਇਹ ਲੋਕਡਾਊਨ ਮਤਲਬ ਕਿ ਅਗਲਾ ਐਕਸਟੈਂਡ ਹੋਣਾ ਜਾਂ ਐਕਸਟੈਂਡ ਛੱਡ ਕੇ ਐਂਡ ਹੋਣਾ, ਤਾਂ ਉਹਦੇ ਵਿੱਚ ਜਾਂ ਤੇ ਬਹੁਤ ਸਾਰੀਆਂ ਖੁੱਲ੍ਹਾ ਮਿਲ ਜਾਣਗੀਆਂ, ਛੋਟਾਂ ਮਿਲ ਜਾਣਗੀਆਂ ਉਦਯੋਗ ਵਗੈਰਾ ਨੂੰ, ਲੋਕਾਂ ਨੂੰ, ਆਮ ਲੋਕਾਂ ਨੂੰ, ਤੇ ਜਾਂ ਸ਼ਾਇਦ ਪੂਰੀ ਤਰ੍ਹਾਂ ਹੀ ਖਤਮ ਹੋ ਜਾਵੇ। ਇਹ ਨਹੀਂ ਹੈ ਕਿ ਇਹ ਤੋਂ ਵੱਧ ਸਖਤਾਈ ਹੋਏਗੀ। ਹੁਣ ਇਹ ਸਾਫ਼ ਹੋ ਗਿਆ ਕਿ ਲੋਕੋ ਤੁਹਾਨੂੰ ਆਪਣੇ ਪੱਧਰ ਤੇ ਹੀ ਪਰਹੇਜ਼ ਕਰਨੇ ਪੈਣਗੇ, ਦੇਸ਼ ਚੱਲੇਗਾ। ਤਾਂ ਇਹਦਾ ਮਤਲਬ ਇਹੋ ਆ, ਕਿਉਂਕਿ ਤੁਸੀਂ ਇਹ ਵੀ ਦੇਖੋ ਨਾ ਕਿ ਚਾਈਨਾ ਦੇ ਵਿੱਚੋਂ ਜਿਹੜੀ ਸ਼ਿਫਟਿੰਗ ਹੋਣ ਡਈ ਹੈ ਕੰਪਨੀਆਂ ਦੀ, ਉਹਦੇ ਵਾਸਤੇ ਵੀ ਪ੍ਰਪੋਜ਼ਲ ਆ ਗਏ ਆ। ਲਕਸ਼ਮਬਰਗ ਜਿਹੜਾ ਮੁਲਕ ਆ, ਉਹ ਤੋਂ ਦੁੱਗਣੀ ਜ਼ਮੀਨ ਇਹਨਾਂ ਨੇ ਪ੍ਰਪੋਜ਼ ਕੀਤੀ ਆ ਕੰਪਨੀਆਂ ਨੂੰ ਕਿ ਇੱਧਰ ਆਓ, ਇੱਧਰ ਉਦਯੋਗ ਲਾਓ। ਤੇ ਜੇ ਦੇਸ਼ ਬੰਦ ਕਰਕੇ ਰੱਖਣਾ ਤੇ ਫਿਰ ਉਹਨਾਂ ਨੂੰ ਸੱਦਣ ਦਾ ਕੀ ਫਾਇਦਾ? ਉੱਥੇ ਵੀ ਮੁਕਾਬਲੇਬਾਜ਼ੀ ਚੱਲਦੀ ਪਈ ਹੈ। ਸੋ ਲਿਹਾਜ਼ਾ ਸਾਫ਼ ਸੰਕੇਤ ਆ ਕਿ ਇੰਡੀਆ ਦੇ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਸਤੇ ਸੰਕੇਤ ਮਿਲ ਰਹੇ ਆ, ਸੁਨੇਹੇ ਮਿਲ ਰਹੇ ਆ ਕਿ ਭਾਈ ਅੱਗੇ ਆਪਾਂ ਤੁਰਾਂਗੇ ਤੇ ਤੁਰਨਾ ਜਿਹੜਾ ਉਹ ਆਪੋ ਆਪਣੇ ਪੱਧਰ ਤੇ ਪਰਹੇਜ਼ ਰੱਖ ਕੇ ਪਵੇਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਭਾਰਤ ਅੰਦਰ ਤਾਲਾਬੰਦੀ ਵੀ ਲੈ ਗਈ 300 ਜਾਨਾਂ। ਹਾਂ, ਇਹ ਬੜਾ ਹੈਰਾਨ ਕਰਨ ਵਾਲਾ ਅੰਕੜਾ, ਔਰ ਇਹਦਾ ਮੇਰੇ ਖਿਆਲ ਦੇ ਨਾਲ ਹੋਰ ਵੀ ਚਿੰਤਨ ਹੋਣਾ ਚਾਹੀਦਾ।
ਕਿਉਂਕਿ ਇੱਥੋਂ ਹੀ ਤੁਹਾਡੀ ਸਫਲਤਾ ਤੈਅ ਹੋਏਗੀ ਨਾ, ਕਿ ਤਾਲਾਬੰਦੀ ਜਿਹੜੀ ਤੁਸੀਂ ਕੀਤੀ ਉਹਦੇ ਵਿੱਚ ਕੀ ਖੱਟਿਆ, ਕੀ ਨੁਕਸਾਨ ਕੀਤਾ ਤੁਸੀਂ। ਔਰ ਆਪਾਂ ਕੱਲ ਵੀ ਗੱਲ ਕਰਦੇ ਪਏ ਸਾਂ ਕਿ 47 ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਹੋਈ ਆ, ਸਭ ਤੋਂ ਵੱਡੀ ਹਿਜਰਤ ਹੋਈ ਆ, ਕਿ ਉਹਦੇ ਵਿੱਚ ਕਿੰਨੀਆਂ ਦੁੱਖ ਤਕਲੀਫਾਂ ਲੋਕਾਂ ਨੂੰ ਝੱਲਣੀਆਂ ਪਈਆਂ। ਤਾਂ ਉੱਥੇ ਵੀ ਤਾਲਾਬੰਦੀ ਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰੋਗੇ, ਹਾਲਾਂਕਿ ਇਮਾਨਦਾਰ ਵਿਸ਼ਲੇਸ਼ਕ ਅੱਜ ਕੱਲ੍ਹ ਇੰਡੀਆ 'ਚ ਬਹੁਤ ਦੁਬਕੇ ਜੇ ਆ, ਚੁਪਕੇ ਜੇ ਆ, ਪਰ ਫਿਰ ਵੀ ਜਦੋਂ ਤੁਸੀਂ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰੋਗੇ ਤਾਂ ਤੁਹਾਨੂੰ ਇਹ ਚੀਜ਼ ਜਿਹੜੀ ਆ ਮੋਦੀ ਸਰਕਾਰ ਦੇ ਜਿੰਮੇ ਲਾਉਣੀ ਹੀ ਪਏਗੀ ਕਿ ਇਹਨਾਂ ਨੇ ਜਦ ਤਾਲਾਬੰਦੀ ਕੀਤੀ ਬਹੁਤ ਪਛੜ ਕੇ ਕੀਤੀ ਔਰ ਬਹੁਤ ਕਾਹਲੀ 'ਚ ਕੀਤੀ, ਜਿਹਦਾ ਸਿੱਟਾ, ਜਿਹਦਾ ਖਮਿਆਜ਼ਾ ਜਿਹੜਾ ਉਹ ਤੁਹਾਡੇ ਸਾਹਮਣੇ ਆ। ਤਾਂ ਤਾਲਾਬੰਦੀ ਨੇ ਕਿਸ ਤਰ੍ਹਾਂ ਜਾਨਾਂ ਲਈਆਂ ਨੇ, ਦੇਖੋ ਕੁਛ ਤੇ ਖੁਦਕੁਸ਼ੀਆਂ ਹੋਈਆਂ। ਇੱਕ ਅਧਿਐਨ ਕੀਤਾ, ਬਹੁਤ ਤਕੜਾ ਅਧਿਐਨ ਕੀਤਾ ਇਸ ਸਮੂਹ ਦੇ ਵਿੱਚ ਪਬਲਿਕ ਇੰਟਰਸਟ ਟੈਕਨੋਲੋਜਿਸਟ ਤੇਜਸ ਜੈਨ, ਸਮਾਜਿਕ ਕਾਰਕੁਨ ਜਿਹੜੇ ਹੈਗੇ ਕਨਿਕਾ ਸ਼ਰਮਾ ਜੀ, ਜਿੰਦਲ ਗਲੋਬਲ ਸਕੂਲ ਆਫ ਲਾਅ ਦੇ ਸਹਾਇਕ ਪ੍ਰੋਫੈਸਰ ਅਮਨ ਸ਼ਾਮਲ ਸੀਗੇ। ਉਹ ਸਾਰੇ ਜਿਹੜੇ ਸੀਗੇ ਮਤਲਬ ਕਿ ਉਹਨਾਂ ਨੇ ਸਰਵੇ ਕੀਤਾ। ਤਾਂ ਉਹਦੇ ਵਿੱਚ ਅਧਿਐਨ ਦੇ ਵਿੱਚ ਜੋ ਵੀ ਆਇਆ ਉਹ ਇਹੋ ਆਇਆ ਕਿ 18 ਮਾਰਚ ਤੋਂ ਲੈ ਕੇ 2 ਮਈ ਦੇ ਵਿਚਕਾਰ 338 ਮੌਤਾਂ ਹੋਈਆਂ ਜੋ ਸਿੱਧੀਆਂ ਤਾਲਾਬੰਦੀ ਨਾਲ ਜੁੜੀਆਂ ਸੀ ਪੂਰੇ ਮੁਲਕ ਦੇ ਵਿੱਚ। ਤੇ 80 ਲੋਕਾਂ ਨੇ ਇਕੱਲੇਪਣ ਤੋਂ ਘਬਰਾ ਕੇ ਇਸ ਬਿਮਾਰੀ ਦੇ ਚਲਦਿਆਂ, ਜੋ ਕਲਾਪਾ ਉਹ ਵੀ ਇੱਕ ਬਿਮਾਰੀ ਆ, ਤਾਂ ਉਸ ਕਲਾਪੇ ਤੋਂ ਜਾਂ ਮਹਾਮਾਰੀ ਤੋਂ ਘਬਰਾ ਕੇ, ਆਪਣੇ ਪੰਜਾਬ ਦੇ ਵਿੱਚ ਵੀ ਹੋਇਆ ਸੀ ਨਾ, ਇੱਕ ਲੜਕੀ ਨੇ ਖੁਦਕੁਸ਼ੀ ਕੀਤੀ ਸੀਗੀ ਕਿਉਂਕਿ ਉਹਨੇ ਬਾਹਰ ਜਾਣਾ ਸੀ। ਕਹਿੰਦੀ ਪਤਾ ਨਹੀਂ ਹੁਣ ਕੀ ਬਣੇਗਾ, ਕਰੋਨਾ ਮੁੱਕੇਗਾ ਕਿ ਨਹੀਂ ਮੁੱਕੇਗਾ, ਮੈਂ ਬਾਹਰ ਜਾ ਸਕਾਂਗੀ ਕਿ ਨਹੀਂ। ਫਿਰ ਇੱਕ ਬੀਬੀ ਨੇ ਗੋਲੀ ਮਾਰ ਲਈ ਸੀ, ਫਿਰ ਇੱਕ ਜੋੜੇ ਨੇ ਖੁਦਕੁਸ਼ੀ ਕੀਤੀ ਸੀ। 4 ਘਟਨਾਵਾਂ ਤੁਹਾਨੂੰ ਮੈਂ ਦੱਸਦੀ ਹਾਂ, ਮਤਲਬ ਕਿ 4 ਮੌਤਾਂ ਹੋਈਆਂ, 3 ਘਟਨਾਵਾਂ ਨੇ ਹੋਰ ਵੀ ਨਿਕਲੀਆਂ ਪੰਜਾਬ ਦੇ ਵਿੱਚ। ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਜਿਹੜੇ ਮਰੇ ਆ ਘਬਰਾ ਕੇ ਜਾਂ ਕਲਾਪੇ ਦਾ ਸ਼ਿਕਾਰ ਹੋ ਕੇ, ਉਹ 80 ਨੇ। ਔਰ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਫਿਗਰ ਹੈ 51 ਦੇ ਕਰੀਬ ਮੇਰੇ ਖਿਆਲ ਦੇ ਨਾਲ ਮਾਈਗ੍ਰੈਂਟ ਵਰਕਰਸ ਦਾ, ਜਿਹੜੇ ਕਿ ਘਰਾਂ ਨੂੰ ਤੁਰਦੇ ਵੱਖ-ਵੱਖ ਸੜਕਾਂ ਹਾਦਸਿਆਂ 'ਚ ਜਾਂ ਭੁੱਖ ਪਿਆਸ ਨਾਲ ਜਾਂ ਕਿਸੇ ਬਿਮਾਰੀ ਦੇ ਚਲਦਿਆਂ ਉਹ ਫੌਤ ਹੋ ਗਏ। ਮਤਲਬ ਕਿ ਜਿਹੜੇ ਘਰਾਂ ਨੂੰ ਜਾ ਰਹੇ ਸੀ ਉਹਨਾਂ ਦੀ ਗਿਣਤੀ ਵੀ ਜਿਹੜੀ ਆ ਉਹ 51। ਔਰ ਕਮਾਲ ਦੀ ਗੱਲ ਆ ਕਿ 45 ਬੰਦੇ ਜਿਹੜੇ ਆ ਉਹ ਕੁਛ ਉਹਨਾਂ ਦੇ ਵਿੱਚੋਂ ਸ਼ਰਾਬ ਨਾ ਮਿਲਣ ਕਰਕੇ ਮਤਲਬ ਕਿ ਮਰ ਜਾਂਦੇ ਆ। ਤਾਂ 45 ਗਿਣਤੀ ਦੱਸੀ ਜਾ ਰਹੀ ਹੈ ਇਹਨਾਂ ਦੀ। ਤੇ ਭੁੱਖ ਤੇ ਆਰਥਿਕ ਤੰਗੀ ਕਰਕੇ 36 ਲੋਕਾਂ ਨੇ ਇਸ ਤਾਲਾਬੰਦੀ 'ਚ ਖੁਦਕੁਸ਼ੀ ਕੀਤੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 45 ਬੰਦੇ ਇਸ ਕਰਕੇ ਮਰ ਗਏ ਕਿਉਂਕਿ ਨਾਲ ਸ਼ਰਾਬਬੰਦੀ ਵੀ ਹੋ ਗਈ। ਤਾਂ ਸ਼ਰਾਬ ਖੋਣੋਂ ਹੀ ਮਰ ਜਾਂਦੇ ਆ, ਕਿਸੇ ਨੇ ਖੁਦਕੁਸ਼ੀ ਕਰ ਲਈ ਜਾਂ ਕੁਛ ਹੋਰ ਕਾਰਨ ਰਹੇ। ਤਾਂ 36 ਜਿਹੜੇ ਆ ਉਹ ਭੁੱਖ ਤੇ ਆਰਥਿਕ ਤੰਗੀ ਕਰਕੇ ਮਰ ਗਏ ਆ। ਸੋ ਬਹੁਤ ਵੱਡਾ ਅੰਕੜਾ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਦ ਵੀ ਇਮਾਨਦਾਰ ਵਿਸ਼ਲੇਸ਼ਕ ਇਸ ਗੱਲ ਦਾ ਵਿਸ਼ਲੇਸ਼ਣ ਕਰਨਗੇ, ਇਤਿਹਾਸ ਲਿਖਿਆ ਜਾਏਗਾ, ਤਾਂ ਨਰਿੰਦਰ ਮੋਦੀ ਨੂੰ ਇਹ ਠੀਕ ਹੈ ਥੋੜਾ ਕ੍ਰੈਡਿਟ ਦਿੱਤਾ ਜਾਏਗਾ ਸੰਸਾਰ ਪੱਧਰ ਤੇ ਕਿ ਇਹਨਾਂ ਨੇ ਏਡੀ ਵੱਡੀ ਵਸੋਂ ਦੇ ਵਿੱਚ ਬਿਮਾਰੀ ਜਿਹੜੀ ਆ ਉਹ ਬਹੁਤ ਜ਼ਿਆਦਾ ਨੁਕਸਾਨਦਾਇਕ ਨਹੀਂ ਹੋਣ ਦਿੱਤੀ। ਪਰ ਇਹਦੇ ਨਾਲ ਸਭ ਤੋਂ ਵੱਡੀ ਅਸਫਲਤਾ ਇਹ ਗਿਣੀ ਜਾਏਗੀ ਕਿ ਬਹੁਤ ਵੱਡੀ ਤਾਦਾਦ ਮਜ਼ਦੂਰਾਂ ਦੀ ਉਹ ਛੱਡ ਦਿੱਤੀ ਗਈ ਉਹਨਾਂ ਦੇ ਹਾਲਤ ਤੇ। ਔਰ ਦੂਜਾ ਇਹ ਆ ਕਿ ਇਸ ਦੇਸ਼ ਦਾ ਜਿਹੜਾ ਬਹੁਤ ਵੱਡਾ ਆਵਾਮ, ਗਰੀਬ ਆਵਾਮ ਸੀਗਾ, ਉਹਦੀਆਂ ਜਿਹੜੀਆਂ ਸਮਾਜਿਕ ਸਮੱਸਿਆਵਾਂ ਸੀ, ਨਿੱਜੀ ਸਮੱਸਿਆਵਾਂ ਸੀ, ਉਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਸਿਰਫ ਤੇ ਸਿਰਫ ਤਵੱਜੋ ਇਸ ਗੱਲ ਵੱਲ ਦਿੱਤੀ ਗਈ ਕਿ ਕਿਸੇ ਤਰੀਕੇ ਨਾਲ ਅਸਾਂ ਇਸ ਲੋਕਡਾਊਨ ਨੂੰ ਨੇਪਰੇ ਚਾੜਨਾ, ਪਰ ਉਸ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਕਿਵੇਂ ਬਚਾਉਣਾ ਉਸ ਚੀਜ਼ ਬਾਰੇ ਸ਼ਾਇਦ ਪਾਲਿਸੀ ਜਿਹੜੀ ਆ ਠੋਸ ਨਹੀਂ ਸਹੀ। ਜੀ ਅਗਲੀ ਜਿਹੜੀ ਗੱਲ ਕਰੀਏ, ਪੰਜਾਬ ਸਰਕਾਰ ਖਾਲੀ ਕਰਾਉਣ ਲੱਗੀ ਹੋਸਟਲ। ਹਾਂਜੀ, ਇਹ ਜਿਹੜੀ ਹੈਗੀ ਆ ਨਾ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਜਿਹਨੂੰ ਆਨੇ ਆ, ਤਾਂ ਉਹਨਾਂ ਦੇ ਹੋਸਟਲ ਖਾਲੀ ਕਰਵਾਉਣ ਦੇ ਹੁਕਮ ਚਾੜੇ ਗਏ। ਤਾਂ ਮੇਰੇ ਖਿਆਲ ਦੇ ਨਾਲ ਇਹ ਇਸ ਕਰਕੇ ਸ਼ਾਇਦ ਕੀਤਾ ਜਾ ਰਿਹਾ, ਹਾਲਾਂਕਿ ਵੇਰਵੇ ਜਿਹੜੇ ਆਉਣਗੇ ਹੌਲੇ ਪਤਾ ਲੱਗੇਗਾ, ਸਾਫ਼ ਹੋਏਗਾ। ਤਾਂ ਜਿਹੜੇ ਲੋਕ ਬਾਹਰੋਂ ਆ ਰਹੇ, ਕਿਉਂਕਿ ਪੰਜਾਬ ਦੇ ਵਿੱਚ ਵੀ ਤਾਦਾਦ ਦੱਸੀ ਜਾ ਰਹੀ ਹੈ ਕਿ 20-21 ਬੰਦਾ ਜਿਹੜਾ ਬਾਹਰੋਂ ਪਰਤਣਾ, ਕੁਛ ਸ਼ਿਪਾਂ ਰਾਹੀਂ ਆਉਣਗੇ, ਕੁਛ ਹਵਾਈ ਜਹਾਜ਼ਾਂ ਰਾਹੀਂ ਆਉਣਗੇ। ਤਾਂ ਉਹ ਪਹਿਲਾਂ ਹੀ ਕਹਿ ਚੁੱਕੇ ਆ ਨਾ ਕੈਪਟਨ ਅਮਰਿੰਦਰ ਸਿੰਘ ਕਿ ਅਸੀਂ ਫੇਰ ਰਿਸਕ ਤੇ ਹਾਂ। ਇੱਕ ਤਾਂ ਰਿਸਕ ਬੜਾ ਲੈਂਦੇ ਆ ਤੇ ਰਿਸਕ ਮੰਨਦੇ ਵੀ ਜ਼ਿਆਦਾ। ਤਾਂ ਖੈਰ ਹੁਣ ਇਹ ਕੀ ਕਰ ਰਹੇ ਨੇ ਕਿ ਯੂਨੀਵਰਸਿਟੀ ਦੇ ਹੋਸਟਲ ਖਾਲੀ ਕਰਵਾ ਰਹੇ ਆ। ਇਹਦਾ ਮਤਲਬ ਇਹ ਆ ਕਿ ਕੁਆਰੰਟੀਨ ਸੈਂਟਰ ਬਣਾਉਣਗੇ ਫਿਰ। ਪਰ ਵੈਸੇ ਇੱਕ ਬੜੀ ਗੱਲ ਜਿਹੜੀ ਆ ਉਹ ਰੜਕਦੀ ਆ, ਹੈਰਾਨ ਕਰਦੀ ਆ ਕਿ ਇਹ ਤੇ ਪਹਿਲਾਂ ਹੀ ਪੱਟਾਂ ਨੂੰ ਹੱਥ ਮਾਰ ਕੇ ਕਹਿੰਦੇ ਸੀਗੇ ਕਿ ਸਭ ਤਿਆਰੀਆਂ ਮੁਕੰਮਲ ਨੇ। ਜਿਹੜੇ ਸਿਹਤ ਮੰਤਰੀ ਸੀਗੇ ਜਦ ਕਰੋਨਾ ਆਇਆ, ਲਾਕਡਾਊਨ ਹੋਇਆ, ਫਿਰ ਕਰਫਿਊ ਲੱਗਿਆ, ਇਹਨਾਂ ਤੇ ਉਦੋਂ ਬਹੁਤ ਛਾਤੀ ਪਿੱਟੀ ਸੀਗੀ ਕਿ ਅਸੀਂ ਸਭ ਕੁਛ ਤਿਆਰ ਕਰ ਲਿਆ।
ਤਾਂ ਹੁਣ ਜਦੋਂ ਮੰਨ ਲਓ ਇੱਕ ਕਾਫੀ ਵੱਡੀ ਤਾਦਾਦ ਜਿਹੜੀ ਆ ਬਾਹਰੋਂ ਆ ਰਹੀ ਆ, ਖਾਸ ਤੌਰ ਤੇ ਜੇ ਆਪਾਂ ਦੇਖੀਏ ਥੋੜੇ ਦਿਨ ਪਹਿਲਾਂ ਜੋ ਹੋਇਆ, ਮਹਾਰਾਸ਼ਟਰ ਤੋਂ ਲੋਕ ਆਏ, ਕਰਨਾਟਕ ਤੋਂ ਥੋੜੇ ਜਿਹੇ ਆਏ, ਸ਼ਾਇਦ ਰਾਜਸਥਾਨ ਤੋਂ ਆਏ, ਤਾਂ ਉਹਨਾਂ ਦੇ ਆਉਣ ਦੇ ਨਾਲ ਹੀ ਕਿਵੇਂ ਇਹਨਾਂ ਦੇ ਜਿੱਦਾਂ ਕਹਿ ਲਈਏ ਕਿ ਚੰਗਿਆੜ ਨਿਕਲ ਗਏ ਸੀਗੇ। ਤਾਂ ਹੁਣ ਇੱਕ ਬਹੁਤ ਵੱਡੀ ਵਸੋਂ ਫੇਰ ਆ ਰਹੀ ਹੈ ਭਾਰਤ, ਕਿਉਂਕਿ ਉਹ ਘਰ ਆ ਰਹੇ ਆ, ਉਹਨਾਂ ਦੇ ਆਉਣ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਤਾਂ ਇਹਨਾਂ ਦੇ ਪ੍ਰਬੰਧ ਜਿਹੜੇ ਫਿਰ ਐਸੀ ਹੈ ਕਿ ਹੁਣ ਇਹ ਸਾਰਾ ਕੁਛ ਹੈ ਜਿਹੜਾ ਕੀਤਾ ਜਾ ਰਿਹਾ। ਪਰ ਗੱਲ ਇਹ ਆ ਕਿ ਦੇਖੋ ਹੁਣ ਜਿਹੜੇ ਸਟੂਡੈਂਟਾਂ ਦਾ ਆਪਣਾ ਪੱਖ, ਹਾਲਾਂਕਿ ਦੇਖੋ ਸਾਰਿਆਂ ਨੂੰ ਸਾਂਝੀ ਲੜਾਈ ਤੇ ਲੜਨੀ ਪਊਗੀ, ਇਹਦੇ ਵਿੱਚ ਮੈਂ ਵੀ ਸਹਿਮਤ ਹਾਂ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਾਲੀ ਇਮਾਰਤਾਂ ਕਰਾ ਲੈਣ, ਇਹੋ ਜਿਹੀਆਂ ਸਰਕਾਰੀ ਇਮਾਰਤਾਂ ਨੇ ਜਿਹੜੀਆਂ। ਪਰ ਚੱਕਰ ਇਹ ਆ ਕਿ ਹੁਣ ਕੁਝ ਸਟੂਡੈਂਟ ਐਸੇ ਹੋਣਗੇ, ਮੰਨ ਲਓ ਜਿਹੜੇ ਉੱਥੇ 1500 2000 4000 ਜਿੰਨਾ ਵੀ ਸਟੂਡੈਂਟ ਆ, ਉਹ ਉੱਥੋਂ ਨਿਕਲ ਗਏ ਹੁਣ। ਜਦ ਵੀ ਇਸ ਤਰ੍ਹਾਂ ਦਾ ਲੋਕਡਾਊਨ ਹੁੰਦਾ ਫਿਰ ਅਗਲਾ ਹਫੜਾ ਦਫੜੀ 'ਚ ਜੋ ਹੱਥ ਆਉਂਦਾ ਲੈ ਕੇ ਨਿਕਲ ਲੈਂਦਾ। ਤਾਂ ਉਹਨਾਂ ਦੇ ਸਮਾਨ ਵਮਾਨ ਜੋ ਉਹਨਾਂ ਦਾ ਉੱਥੇ ਹੈ, ਜੋ ਵੀ ਧਮਤਮਾ ਉਹਨਾਂ ਨੇ ਆਪਣਾ ਰੱਖਿਆ, ਕਿਉਂਕਿ ਹੋਸਟਲ ਵੀ ਇੱਕ ਤਰ੍ਹਾਂ ਨਾਲ ਦੂਸਰਾ ਘਰ ਹੁੰਦਾ ਵਿਦਿਆਰਥੀ ਜੀਵਨ ਦੇ ਵਿੱਚ, ਤਾਂ ਉਹ ਬਹੁਤ ਔਖਾ ਹੋ ਜਾਏਗਾ ਉਹਨਾਂ ਵਾਸਤੇ ਕਿ ਜੇ ਤੁਸੀਂ ਆਖੋ ਕਿ ਆ ਕੇ ਭਾਈ ਸਮਾਨ ਲੈ ਕੇ ਜਾਓ। ਤਾਂ ਇੱਕ ਵਾਰੀ ਤਾਂ ਨਿਕਲੇ ਆ ਮਸਾਂ ਕਰਫਿਊ ਦੇ ਵਿੱਚ, ਫਿਰ ਦੁਬਾਰਾ ਉਹਨਾਂ ਨੂੰ ਉਹੀ ਭੰਬਲ ਭੂਸਾ ਪੈ ਜਾਊਗਾ ਕਿ ਪਹਿਲਾਂ ਪਾਸ ਲਵੋ, ਫਿਰ ਕੋਈ ਸਵਾਰੀ ਲਵੋ, ਫਿਰ ਆਪਣਾ ਕੋਈ ਸਮਾਨ ਵਮਾਨ ਹੈ ਜਿਹੜਾ ਲੱਦੋ। ਤਾਂ ਇਹ ਇੱਕ ਸਮੱਸਿਆ ਜ਼ਰੂਰ ਆਏਗੀ। ਤਾਂ ਮੈਂ ਅੱਗੇ ਕਿਹਾ ਕਿ ਇੱਕ ਸ਼ਹਿਰ ਦੇ ਵਿੱਚ ਕਿੰਨੇ ਹੋਟਲ ਹੁੰਦੇ ਆ, ਤੁਸੀਂ ਥੋੜਾ ਜਿਹਾ ਖਰਚ ਕਰੋ, ਕਿਉਂ ਇਸ ਤਰ੍ਹਾਂ ਕਰਦੇ ਹੋ? ਹੋਟਲ ਵਾਲਿਆਂ ਨੂੰ ਨਾਲੇ ਥੋੜਾ ਬਹੁਤਾ ਕੋਈ ਸਰਮਾਇਆ ਆਵੇ, ਤੁਸੀਂ ਉਹਨਾਂ ਦੇ ਕਮਰੇ ਯੂਜ਼ ਕਰ ਲਓ, ਜੇ ਨਹੀਂ ਤਾਂ ਕੋਈ ਬਹੁਤ ਤਕੜੇ ਕਾਰੋਬਾਰੀ ਆ ਹੋਟਲ ਇੰਡਸਟਰੀ ਦੇ, ਉਹਨਾਂ ਤੋਂ ਲੈ ਲਓ। ਮੈਨੂੰ ਵੀ ਲੱਗਦਾ ਕਿ ਸਰਕਾਰ ਨੂੰ ਕੋਈ ਇਨਕਾਰ ਕਰੂਗਾ ਨਾ ਕਰੂਗਾ ਕੋਈ। ਨਾਲੇ ਕਿ ਦੇਖੋ ਜਦੋਂ ਹੋਸਟਲ ਦੇ ਕਮਰਿਆਂ 'ਚ ਕੋਈ ਬਾਹਰੋਂ ਆਇਆ ਰਹੂਗਾ ਤੇ ਹੋਟਲ ਦੇ ਕਮਰਿਆਂ 'ਚ ਰਹਿਣ ਦਾ ਥੋੜਾ ਫਰਕ ਵੀ ਪਵੇਗਾ। ਤਾਂ ਜਦ ਤੁਸੀਂ ਉਹਨਾਂ ਤੋਂ ਚਾਰਜਸ ਲੈਣੇ ਆ, ਜਦ ਤੁਸੀਂ ਉਹਨਾਂ ਤੋਂ ਕੁਆਰੰਟੀਨ ਦੇ ਪੈਸੇ ਲੈਣੇ ਆ ਜਿਹੜੇ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ, ਤਾਂ ਘੱਟੋ ਘੱਟ ਫਿਰ ਉਹਨਾਂ ਨੂੰ ਕਿਸੇ ਚੱਜ ਦੀ ਜਗ੍ਹਾ ਤੇ ਠਹਿਰਾਓ। ਮੈਂ ਹੋਸਟਲ ਨਹੀਂ ਮਾੜਾ ਕਹਿੰਦਾ, ਉੱਥੇ ਰਹਿਣ ਵਾਲੇ ਵੀ ਬੱਚੇ ਆ, ਪਰ ਗੱਲ ਇਹ ਆ ਕਿ ਜੇ ਕੋਈ ਬੰਦਾ US ਦੇ ਵਿੱਚੋਂ ਆਇਆ ਜਾਂ UK ਦੇ ਵਿੱਚੋਂ ਆਇਆ, ਉਹਦੇ ਵਾਸਤੇ ਇੱਕਦਮ ਜੇ ਕੋਈ ਬਿਰਧ ਹੈ ਜਾਂ ਕੋਈ ਥੋੜਾ ਮਤਲਬ ਕਿ ਸਿਹਤ ਪੱਖੋਂ ਨਾ ਨਹੀਂ ਹੈ, ਤਾਂ ਉਹਦੇ ਵਾਸਤੇ ਉਹੋ ਜਿਹੀ ਫੈਸਿਲਿਟੀ ਤੁਹਾਨੂੰ ਦੇਣੀ ਚਾਹੀਦੀ ਹੈ। ਤਾਂ ਜਿਹੜੇ ਹੋਟਲ ਕਾਰੋਬਾਰੀ ਹੈ ਤੁਸੀਂ ਉਹਨਾਂ ਨੂੰ ਵੀ ਕਹੋ, ਕਾਲ ਕਰੋ ਕਿ ਹਾਂ ਭਾਈ ਆਪੋ ਆਪਣੇ ਕਮਰੇ ਦਿਓ। ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਅੱਗੇ ਆ ਜਾਣਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਵਿੱਚ ਮਜ਼ਦੂਰਾਂ ਨੇ ਬਣਾਈ ਥੋੜ੍ਹੀ ਜਿਹੀ ਆਸ। ਦੇਖੋ ਇਹ ਬੜਾ ਵੱਡਾ ਨਾ ਸੰਕਟ ਆਉਣ ਵਾਲਾ ਸੀਗਾ, ਪਰ ਚਲੋ ਹੁਣ ਥੋੜੀ ਜਿਹੀ ਧਾਰਸ ਵੱਜਦੀ ਪਈ ਆ। ਅਸਲ ਦੇ ਵਿੱਚ 10 ਲੱਖ ਬੰਦੇ ਨੇ ਰਜਿਸਟਰਡ ਕਰ ਲਿਆ ਖੁਦ ਨੂੰ ਕਿ ਭਾਈ ਅਸੀਂ ਤੇ ਚੱਲੇ ਆ ਘਰਾਂ ਨੂੰ, ਹਾਲੇ ਮਾਏ ਸਾਂਭ ਕੁੰਜੀਆਂ। ਤੇ ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਵੀ ਇਹ ਇੱਕ ਟੈਨਸ਼ਨ ਪੈ ਗਈ ਕਿ ਹੁਣ ਜਿਹੜਾ ਝੋਨਾ ਲੱਗਣਾ, ਜਿਹੜੀ ਕਿ ਰੁੱਤ ਸਿਰ ਤੇ ਆਈ ਪਈ ਆ, ਉਹ ਕਿਵੇਂ ਲੱਗੂਗਾ। ਪਰ ਪਿੰਡਾਂ ਦੇ ਵਿੱਚ ਦਫਾੜ ਪੈਣੇ ਵੀ ਸ਼ੁਰੂ ਹੋ ਗਏ, ਲੇਬਰਾਂ ਨੇ ਪੈਸੇ ਵੱਧ ਮੰਗਣੇ ਸ਼ੁਰੂ ਕਰ ਦਿੱਤੇ, ਪੰਚਾਇਤਾਂ ਨੇ ਕੁਛ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਤੋਂ ਵੱਧ ਦੇਣਾ ਨਹੀਂ ਹੈ। ਔਰ ਉਹ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬ ਦੇ ਵਿੱਚ ਗੱਲਾਂ ਬਾਈਕਾਟ ਤੱਕ ਵੀ ਚੱਲ ਜਾਂਦੀਆਂ ਨੇ। ਉਹ ਬਹੁਤ ਇੱਕ ਵੱਡਾ ਮੈਂ ਕਹੂੰਗਾ ਕਿ ਸਾਡਾ ਦੁਖਾਂਤ ਆ ਕਿ ਇਹ ਤਾਲਮੇਲ ਰੱਖ ਕੇ ਨਹੀਂ ਚੱਲਦੇ, ਸਗੋਂ ਟਕਰਾ ਜਾਂਦੇ ਆ। ਤਾਂ ਉਸ ਤੋਂ ਬਾਅਦ ਫਿਰ ਇੰਡਸਟਰੀ ਦਾ ਸੀ, ਜਿਹੜੇ ਵੱਡੇ ਇੰਡਸਟਰੀਅਲਿਸਟ ਨੇ ਉਹ ਸਾਰੇ ਕੁਰਲਾਏ ਕਿ ਦੇਖੋ ਤੁਸੀਂ ਸਾਨੂੰ ਕਹਿੰਦੇ ਹੋ ਕਿ ਉਦਯੋਗ ਚਲਾਓ ਜਾਂ ਹੋਰ ਮਹੀਨੇ ਨੂੰ ਜਾਂ 1.5 ਮਹੀਨੇ ਨੂੰ ਸਾਰੇ ਉਦਯੋਗ ਚਲਾ ਦਿਓਗੇ, ਤਾਂ ਉਸ ਸੂਰਤ ਦੇ ਵਿੱਚ ਦੱਸੋ ਚਲਾਵਾਂਗੇ ਕਾਹਦੇ ਨਾਲ? ਅਸੀਂ ਹੁਣ ਡੰਡਿਆਂ ਦੇ ਨਾਲ ਤੇ ਮਸ਼ੀਨਾਂ ਗੇੜਨੋਂ ਰਹਿ, ਸਾਨੂੰ ਮਜ਼ਦੂਰ ਚਾਹੀਦੇ ਹੋਣਗੇ। ਰॉ ਮਟੀਰੀਅਲ ਚਲੋ ਆਉਣ ਲੱਗ ਜਾਏਗਾ, ਟਰਾਂਸਪੋਰਟੇਸ਼ਨ ਸ਼ੁਰੂ ਹੋ ਚੁੱਕੀ ਆ, ਸਭ ਕੁਝ ਠੀਕ ਹੋ ਜਾਏਗਾ ਹੌਲੀ ਹੌਲੀ, ਪਰ ਲੇਬਰ ਬਿਨਾਂ ਤਾਂ ਇੰਡਸਟਰੀ ਨਹੀਂ ਨਾ ਚੱਲਣੀ। ਤਾਂ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਬਾਅਦ ਦੇ ਵਿੱਚ ਪਤਾ ਲੱਗ ਗਈ। ਹਾਲਾਂਕਿ ਪਹਿਲਾਂ ਤੇ ਬੜੇ ਤੱਥਾ ਸਨ ਕਿ ਹਾਂ ਭਾਈ ਇਹਨਾਂ ਨੂੰ ਭੇਜ ਦਈਏ। ਪ੍ਰਤਾਪ ਸਿੰਘ ਬਾਜਵਾ ਨੇ ਬਕਾਇਦਾ ਇਤਰਾਜ਼ ਕੀਤਾ ਕਿ ਤੁਸੀਂ ਕੀ ਕਰੋਗੇ, ਕਿਉਂਕਿ ਸਾਡੀ ਜਿਹੜੀ ਇਕਨੋਮੀ ਆ ਉਹ ਇਹਨਾਂ ਮਜ਼ਦੂਰਾਂ ਤੇ ਡਿਪੈਂਡ ਕਰਦੀ ਆ। ਔਰ ਉਹ ਵੀ ਲੋਕ ਅੱਗੇ ਨਹੀਂ ਆਏ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਕਿ ਭਈਏ ਇੱਥੋਂ ਕੱਢੋ ਪੰਜਾਬ ਦੇ ਵਿੱਚੋਂ। ਕਿਸੇ ਨੇ ਇਹ ਨਹੀਂ ਆਖਿਆ ਕਿ ਕੋਈ ਗੱਲ ਨਹੀਂ ਇਹਨਾਂ ਨੂੰ ਜਾਣ ਦਿਓ, ਅਸੀਂ ਝੋਨਾ ਲਾ ਦਿਆਂਗੇ ਤੁਹਾਡੀ ਥਾਂ ਤੇ। ਕੋਈ ਨਹੀਂ ਅੱਗੇ ਆਇਆ। ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਪਤਾ ਲੱਗ ਗਿਆ ਪੰਜਾਬੀਆਂ ਨੂੰ ਕਿ ਗੱਡੀ ਜਿਹੜੀ ਆ ਸਾਡੀ ਲੀਹ ਤੋਂ ਲੈ ਜਾਣੀ ਆ, 10 ਲੱਖ ਬੰਦਾ ਜੇ ਚੱਲ ਗਿਆ, ਇੰਡਸਟਰੀ ਵੀ ਮੰਜੀ ਜਾਊਗੀ, ਖੇਤੀ ਵੀ ਪ੍ਰਭਾਵਿਤ ਹੋਊਗੀ, ਤਾਂ ਫਿਰ ਉਸ ਸੂਰਤ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਕਹਿਣ ਲੱਗ ਪਏ ਸਨ ਕਿ ਕਿੱਥੋਂ ਲਿਆਵਾਂਗੇ ਲੇਬਰ। ਤਾਂ ਫਿਰ ਸਾਡੇ ਜਿਹੜੇ ਚੀਫ ਮਿਨਿਸਟਰ ਆ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਯੋਗੀ ਆਦਿੱਤਿਆਨਾਥ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਸੀ ਕਿ ਤੁਸੀਂ ਆਪਣੇ ਬੰਦਿਆਂ ਨੂੰ ਭਰੋਸੇ 'ਚ ਲਵੋ ਜਿਹੜੇ ਇੱਥੇ ਆ ਉੱਤਰ ਪ੍ਰਦੇਸ਼ ਦੇ, ਅਸੀਂ ਉਹਨਾਂ ਦਾ ਰੱਖ ਰਖਾਅ ਕਰਾਂਗੇ, ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰਾਂਗੇ, ਸੇਵਾ ਟਹਿਲ ਕਰਾਂਗੇ, ਕੋਈ ਗੱਲ ਨਹੀਂ, ਦਿੱਕਤ ਨਹੀਂ ਆਉਣ ਦਿੰਦੇ। ਤਾਂ ਕੁਝ ਮਜ਼ਦੂਰਾਂ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ ਵੀ ਕਿ ਹਾਂ ਭਾਈ
ਉਤੋਂ ਝੋਨਾ ਆ ਗਿਆ ਵਾ, ਸਾਰੀ ਗੱਲ ਠੀਕ ਆ, ਤੇ ਸਾਨੂੰ ਵੀ ਕੱਲ ਨੂੰ ਪੈਸੇ ਧੇਲੇ ਦੀ ਲੋੜ ਤੇ ਪੈਣੀ ਹੈ ਨਾ, ਜਿੱਥੇ ਜਾਵਾਂਗੇ ਘਰਾਂ ਦੇ ਵਿੱਚ ਉੱਥੇ ਕਿਹੜਾ ਗਾਹ ਬਹੁਤ ਕੁਛ ਪਿਆ, ਰਿਜ਼ਕ ਪਿਆ, ਉੱਥੇ ਵੀ ਤੇ ਉਹੀ ਹਾਲ ਹੈ। ਜੇ ਰਿਜ਼ਕ ਹੀ ਹੁੰਦਾ ਤੇ ਅਸੀਂ ਦਰ ਬਦਰ ਕਿਉਂ ਹੁੰਦੇ, ਦੂਸਰੀ ਸਟੇਟ 'ਚ ਆ ਕੇ ਧੱਕੇ ਕਿਉਂ ਖਾਂਦੇ, ਲੋਕਾਂ ਦੇ ਤਾਨੇ ਕਿਉਂ ਖਾਂਦੇ। ਤਾਂ ਫਿਰ ਉਹਨਾਂ ਨੇ ਸ਼ਾਇਦ ਇਹ ਗੱਲ ਜਿਹੜੀ ਸਮਝ ਲਈ ਕਿ ਗੱਲ ਤੇ ਹੈਗੀ 15-20 ਦਿਨ ਦੀ ਝੋਨਾ ਸ਼ੁਰੂ ਹੋ ਜਾਣਾ, ਇੰਡਸਟਰੀ ਸ਼ੁਰੂ ਹੋ ਜਾਣੀ ਆ, ਸਰਕਾਰ ਕਹੀ ਜਾਂਦੀ ਆ ਤਾਂ ਅਸੀਂ ਟਿਕ ਜਾਈਏ। ਤਾਂ 35% ਬੰਦੇ, ਮਤਲਬ ਕਿ 10 ਲੱਖ ਨੇ ਪਹਿਲਾਂ ਰਜਿਸਟਰਡ ਕਰਾਇਆ ਸੀ, ਹੁਣ ਅੱਜ ਅਖਬਾਰ ਦੇ ਵਿੱਚ ਇੱਕ ਛਪਿਆ ਅੰਕੜਾ ਕਿ 35% ਮਜ਼ਦੂਰਾਂ ਨੇ ਉਹ ਜਿਹੜੀ ਰਜਿਸਟ੍ਰੇਸ਼ਨ ਸੀਗੀ ਉਹ ਕੈਂਸਲ ਕਰ ਦਿੱਤੀ ਹੈ। ਹਾਲਾਂਕਿ ਮੈਨੂੰ ਇਹ ਜਾਪਦਾ, ਪਰਸਨਲੀ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਜੋ ਦਿੱਕਤਾਂ ਨੇ, ਜੋ ਖੱਜਲ ਖੁਆਰੀਆਂ ਨੇ, ਜਿੱਦਾਂ ਲਾ ਲਓ ਇੱਕ ਟ੍ਰੇਨ ਲਈ ਬਹੁਤ ਸਾਰੇ ਜਿਹੜੇ ਹੈਗੇ ਨੇ ਮਜ਼ਦੂਰ ਉਹ ਇਕੱਤਰ ਹੋ ਜਾਂਦੇ ਆ, ਪੁਲਿਸ ਉਹਨਾਂ ਨੂੰ ਕੁੱਟਦੀ ਮਾਰਦੀ ਵੀ ਆ, ਕਿਰਾਏ ਦਾ ਵੀ ਰੌਲਾ, ਸ਼ਾਇਦ ਬਹੁਤ ਸਾਰੇ ਮਜ਼ਦੂਰ ਇਸੇ ਕਰਕੇ ਵੀ ਕੈਂਸਲ ਕਰਾ ਗਏ ਹੋਣਗੇ ਰਜਿਸਟ੍ਰੇਸ਼ਨ। ਤਾਂ ਦੂਜੀ ਕਿ ਕੁਛ ਲੋਕਾਂ ਨੂੰ ਲੱਗਿਆ ਹੋਏਗਾ ਕਿ ਠੀਕ ਹੈ ਪਰਿਵਾਰ ਤੇ ਹੁਣ ਬੈਠੇ ਆ ਤਾਂ ਅਸੀਂ 4 ਪੈਸੇ ਬਣਾਈਏ, ਨਾਲ ਦੀ ਨਾਲ ਸੀਜ਼ਨ ਝੋਨੇ ਵਾਲਾ ਸ਼ੁਰੂ ਹੋ ਜਾਣਾ, ਜੇ ਇੰਡਸਟਰੀ ਸ਼ੁਰੂ ਹੋ ਗਈ ਤਾਂ ਕੁਛ ਕਮਾਈ ਕਰ ਲਾਂਗੇ। ਸੋ ਪਰ ਪੰਜਾਬ ਵਾਸਤੇ ਇਹ ਚੰਗੀ ਗੱਲ ਆ ਕਿ ਇੱਕ ਜੋ ਕ੍ਰਾਈਸਿਸ ਆਉਣ ਵਾਲਾ ਸੀਗਾ ਲੇਬਰ ਦਾ ਉਹ ਥੋੜਾ ਹੁਣ ਘਟਿਆ, ਪਰ ਹਾਲੇ ਵੀ ਖਤਰਾ ਬਰਕਰਾਰ ਹੈ। ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਸਰਵਿਸ ਰਿਵਾਲਵਰ ਨਾਲ ਹੋਈ ਸੀ ਕਬੱਡੀ ਪਲੇਅਰ ਦਾ ਕਤਲ। ਦੇਖੋ ਇਹਦੇ 'ਚ ਵੀ ਹੁਣ ਅੱਜ ਸਾਰੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਆਈਆਂ ਨੇ, ਅਖਬਾਰ ਭਰੇ ਪਏ ਨੇ ਇਸ ਘਟਨਾ ਨੂੰ ਲੈ ਕੇ, ਜਿਹੜਾ ਖੂਨੀ ਕਾਂਡ ਵਾਪਰਿਆ, ਇੱਕ ਵਹਿਸ਼ੀ ASI ਨੇ ਜਿਸ ਤਰ੍ਹਾਂ ਘਰ ਉਜਾੜਿਆ ਵਾ, ਇੱਕ ਨੌਜਵਾਨ ਮੁੰਡਾ ਮਾਰ ਦਿੱਤਾ, ਇੱਕੋ ਇੱਕ ਪੁੱਤ ਸੀਗਾ ਮਾਪਿਆਂ ਦਾ, 2 ਭੈਣਾਂ ਮੇਰੇ ਖਿਆਲ ਦੇ ਨਾਲ। ਤੇ ਇਹ ਮਾਮਲਾ ਜਿਹੜਾ ਅੱਜ ਵੀ ਜਿਹੜਾ ਮੀਡੀਆ ਦੇ ਵਿੱਚ ਜਿੰਨੀਆਂ ਵੀ ਤੁਸੀਂ ਰਿਪੋਰਟਾਂ ਚੱਕੋਗੇ, ਵੱਡੇ ਅਖਬਾਰ ਚੱਕ ਲਓ, ਕਿਸੇ ਦੇ ਵਿੱਚ ਤੇ ਸਰਵਿਸ ਰਿਵਾਲਵਰ ਲਿਖਿਆ, ਕਿਸੇ ਦੇ ਵਿੱਚ ਨਿੱਜੀ ਰਿਵਾਲਵਰ ਵੀ ਲਿਖਿਆ। ਸੋ ਇਹੀ ਗੱਲ ਸਮਝ ਤੋਂ ਪਰੇ ਆ। ਹੁਣ ਜਿਹੜੇ SSP ਆ ਉਹਨਾਂ ਨੇ ਇੱਕ ਵੱਡੇ ਅਖਬਾਰ ਨੂੰ ਉੱਥੇ ਦਿੱਤੀ ਹੈ ਵਰਸ਼ਨ, ਉਹਦੇ ਵਿੱਚ ਕਿਹਾ ਕਿ 32 ਬੋਰ ਰਿਵਾਲਵਰ ਦੇ ਨਾਲ ਇਹ ਸਭ ਕੁਛ ਹੋਇਆ, ਪਰ ਇਹ ਨਹੀਂ ਦੱਸਿਆ ਉਹਨਾਂ ਨੇ, ਨਾ ਜਾਂ ਅਖਬਾਰ ਵਾਲਾ ਨੇ ਨਹੀਂ ਲਿਖਿਆ ਕਿ ਹਾਂ ਕਿਹੜਾ ਰਿਵਾਲਵਰ ਸੀਗਾ। ਸੋ ਇਹ ਜਿਹੜਾ ਬੰਦਾ ਹੈ, ਜਿਹੜਾ ASI ਪਰਮਜੀਤ ਹੈ, ਜੇ ਇਹਦਾ ਪ੍ਰੋਫਾਈਲ ਵੇਖੋਗੇ ਫੇਸਬੁੱਕ ਵਾਲਾ, ਤੇ ਉੱਥੇ ਇਹਨੇ ਬੜੇ ਹਥਿਆਰਾਂ ਦੇ ਨਾਲ ਪੋਜ ਬਣਾ ਕੇ ਫੋਟੋ ਲਾਏ ਹੋਏ ਆ। ਤੇ ਇਹ ਹੁਣ ਵੇਖਣ ਵਾਲੀ ਗੱਲ ਆ ਕਿ ਕੀ ਅਸਲ 'ਚ ਮਸਲਾ, ਜੇ FIR ਵੇਖੀਏ ਉਹਦੇ ਵਿੱਚ ਵੀ ਦੇਖੋ ਫਸਟ ਇਨਫੋਰਮੇਸ਼ਨ ਰਿਪੋਰਟ ਦੇ ਵਿੱਚ ਜੋ ਲਿਖਾਉਂਦੇ ਆ ਪੀੜਤ, ਉਹ ਗੱਲ ਲਿਖੀ ਜਾਂਦੀ ਆ, ਪਰ ਉਹ ਹੁਣ ਦੇਖੋ ਇਹੀ ਗੱਲ ਲਿਖਾਉਂਦੇ ਆ ਕਿ ਉੱਤਰ ਕੇ ਨੇ ਗੋਲੀਆਂ ਮਾਰ ਦਿੱਤੀਆਂ ਕਿ ਹੱਥ 'ਚ ਰਿਵਾਲਵਰ ਸੀਗਾ। ਹੁਣ ਰਿਵਾਲਵਰ ਕਿਹੜਾ ਉਹ ਪਤਾ ਲੱਗਣਾ ਚਾਹੀਦਾ। ਕੱਲ੍ਹ ਨੂੰ ਮੰਨ ਲਓ ਇਹ ਰਿਵਾਲਵਰ ਉਹਦਾ ਸਰਵਿਸ ਵਾਲਾ ਲਿਖ ਦਿੰਦੇ ਆ ਤੇ ਗੋਲੀ ਜਿਹੜੀ ਆ ਉਹ ਸਰੀਰ 'ਚੋਂ ਨਿਕਲ ਆਉਂਦੀ ਆ ਇਹਦੇ ਪ੍ਰਾਈਵੇਟ ਅਸਲੇ ਦੀ, ਨਿੱਜੀ ਅਸਲੇ ਦੀ, ਕੇਸ ਤਾਂ ਗਿਆ ਨਾ। ਜੇ ਮੰਨ ਲਓ ਅਸਲਾ ਕੋਈ ਹੋਰ ਨਿਕਲ ਆਉਂਦਾ, ਗੋਲੀ ਕਿਸੇ ਹੋਰ 'ਚੋਂ ਚੱਲੀ ਹੁੰਦੀ ਆ ਤੇ ਬੰਦਾ ਗਿਆ, ਬੰਦਾ ਬਰੀ ਹੋ ਗਿਆ ਸਮਝੋ। ਸੋ ਇਹ ਹੁਣ ਕਿਉਂਕਿ ਦੇਖੋ ਘਰਾਂ ਵਾਲਿਆਂ ਨੂੰ ਵਿਚਾਰਿਆਂ ਨੂੰ ਆਪ ਦੀ ਹੋਸ਼ ਨਹੀਂ ਹੈਗੀ, ਇਹ ਜਿਹੜੇ ਸਾਡੇ ਸਮਾਜ ਸੇਵੀ ਆ, ਵਕੀਲ ਆ, ਬੁੱਧੀਜੀਵੀ ਆ, ਚਿੰਤਕ ਆ, ਉਹਨਾਂ ਨੂੰ ਇਹ ਚੀਜ਼ਾਂ ਚੁੱਕਣੀਆਂ ਚਾਹੀਦੀਆਂ। ਹੁਣ ਦੂਜੀ ਗੱਲ ਇਹ ਆ ਕਿ ਪੁਲਿਸ ਕੰਡੈਮ ਕਰਦੀ ਪਈ ਆ ਕਿ ASI ਨੇ ਨਸ਼ਾ ਨਹੀਂ ਸੀ ਕੀਤਾ, ਪਰ ਸਾਰਾ ਪਿੰਡ ਉੱਥੋਂ ਦਾ ਕਹੀ ਜਾਂਦਾ ਕਿ ਇਹਨਾਂ ਕੁਛ ਖਾਧਾ ਪੀਤਾ ਸੀ। ਹੁਣ ਖਾਧਾ ਜਾਂ ਪੀਤਾ ਪਤਾ ਨਹੀਂ ਹੈ, ਤਾਂ ਉਹ ਵੀ ਮੈਡੀਕਲ ਕਿਉਂ ਕਰਵਾਇਆ ਜਾਂ ਕਿਉਂ ਨਹੀਂ ਕਰਵਾਇਆ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਉਹਦਾ ਮੈਡੀਕਲ ਹੋਣਾ ਚਾਹੀਦਾ ਸੀਗਾ। ਮੈਂ ਕਹਿੰਦਾ ਹਾਲੇ ਵੀ ਹੋ ਜਾਣਾ ਚਾਹੀਦਾ, ਕਿਉਂਕਿ 36 ਘੰਟਿਆਂ ਤੱਕ, 24 ਘੰਟਿਆਂ ਤੱਕ, 36 ਘੰਟਿਆਂ ਤੱਕ ਇਹ ਚੀਜ਼ਾਂ ਆ ਜਾਂਦੀਆਂ, ਫੜੀਆਂ ਜਾਂਦੀਆਂ ਆਸਾਨੀ ਦੇ ਨਾਲ। ਸੋ ਇਹ ਚੀਜ਼ ਤੇ ਇੱਕ ਪਲੱਸ ਆਹ ਚੀਜ਼ ਜਿਹੜੀ ਹੈ ਲਾਜ਼ਮੀ ਕਰਨੀ ਚਾਹੀਦੀ ਹੈ, ਲੋਕਾਂ ਨੂੰ ਨਿਗਾਹ ਰੱਖਣੀ ਚਾਹੀਦੀ ਹੈ। ਬਹੁਤ ਮਾੜਾ ਹੋਇਆ ਕਿਉਂਕਿ ਕੌਮਾਂਤਰੀ ਖਿਡਾਰੀ ਸੀਗਾ, ਸਾਡਾ ਮਾਣ ਸੀਗਾ, ਸਾਡਾ ਸਰਮਾਇਆ ਸੀਗਾ, ਸਾਡਾ ਆਪਣਾ ਧੀ ਪੁੱਤ ਸੀਗਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਪੁਲਿਸ ਹੁਣ ਇਸ ਮਾਮਲੇ ਨੂੰ ਕਲੈਰੀਫਾਈ ਨਹੀਂ ਕਰ ਰਹੀ ਕਿ ਹਾਂ ਭਾਈ ਉਹਦੇ ਕੋਲ ਸਰਵਿਸ ਰਿਵਾਲਵਰ ਸੀ ਜਾਂ ਉਹਦਾ ਕੋਈ ਆਪਣਾ ਪ੍ਰਾਈਵੇਟ ਅਸਲਾ ਸੀਗਾ। ਔਰ ਦੂਜੀ ਗੱਲ ਇਹ ਸਾਫ਼ ਹੋ ਗਈ ਆ, ਕੁਛ ਅਖਬਾਰਾਂ ਨੇ ਜਾਂ ਕੱਲ ਇਹ ਬਹਿਸ ਬਸਈਏ ਨੇ ਇਸ ਗੱਲ ਨੂੰ ਜਨਮ ਦਿੱਤਾ ਸੀ ਕਿ ਸ਼ਾਇਦ ਇਹਨਾਂ ਦਾ ਕਲੈਸ਼ ਹੋਇਆ। ਕੋਈ ਟਕਰਾਅ ਨਹੀਂ ਹੋਇਆ, ਕੋਈ ਕੁਛ ਨਹੀਂ ਹੈ। ਇਹ ਗੱਡੀ ਜਿਹੜੀ ਆ ਪਹਿਲਾਂ ਉੱਥੋਂ ਭਜਾ ਲਈ ਸੀ ਇਹਨਾਂ ਨੇ, ਉਸ ਤੋਂ ਬਾਅਦ ਇਹ ਅੱਗੇ ਖੜੀ ਮਿਲੀ ਆ ਤੇ ਇਹਨਾਂ ਨੇ ਜਦੋਂ ਜਾ ਕੇ ਗੱਡੀ ਚੈੱਕ ਕਰਨੀ ਚਾਹੀ ਤੇ ਉੱਥੇ ਵਾਰਦਾਤ ਵਾਪਰ ਗਈ ਆ। ਸੋ ਇਸ ਕਰਕੇ ਪੁਲਿਸ ਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਇਹ ਸਰਵਿਸ ਰਿਵਾਲਵਰ ਸੀ ਜਾਂ ਨਿੱਜੀ ਅਸਲਾ ਸੀ, ਔਰ ਜਿਹੜੀ ਗੋਲੀ ਹੈ ਬੋਡੀ ਚੋਂ ਨਿਕਲੀ ਉਹ ਕਿਹੜੇ ਅਸਲੇ ਦੀ ਹੈ। ਇਹ ਸੋਹਣੇ ਚੀਜ਼ਾਂ ਸਾਫ਼ ਹੋਣੀਆਂ ਚਾਹੀਦੀਆਂ। ਤੁਸੀਂ ਦੇਖਿਆ ਹੋਣਾ, ਆਪਾਂ ਇੱਕ ਨਜ਼ੀਰ ਲੈ ਲੈਂਦੇ, ਮਿਸਾਲ ਲੈ ਲੈਂਦੇ ਹਾਂ, ਜਿਹੜਾ ਬਾਈਬਲ ਗੋਲੀ ਕਾਂਡ ਹੋਇਆ ਸੀ ਉਹਦੇ ਵਿੱਚ ਦੋਸ਼ ਲੱਗੇ ਸਨ ਕਿ ਗੋਲੀਆਂ ਜਿਹੜੀਆਂ ਬੋਡੀ ਚੋਂ ਨਿਕਲੀਆਂ ਉਹਨਾਂ ਨਾਲ ਟੈਂਪਰਿੰਗ ਹੋ ਗਈ ਬਾਅਦ ਚ, ਔਰ ਇਹ ਗੱਲ ਜਿਹੜੀ ਆ ਉਹ ਜਿਹੜੀਆਂ ਹੈਗੀਆਂ ਨੇ ਫੋਰੈਂਸਿਕ ਲੈਬਾਂ ਉਹਦੇ ਚ ਪ੍ਰਮਾਣਿਤ ਹੋ ਗਈ ਸੀ। ਜੀ ਜੀ ਬਿਲਕੁਲ। ਤੇ ਹਾਂ, ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।